ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 16 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ, ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਤੋਂ ਤੁਸੀਂ ਜੇਕਰ ਬੈਂਕ ਕਰਜ਼ੇ ਦੇ ਵਿੱਚ ਫਸੇ ਹੋਏ ਹੋ, ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤਾਂ ਕਾਲ ਕਰੋ 1888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬੀਤੇ ਵੀਕਐਂਡ ਦੇ ਦੌਰਾਨ ਇੱਕ ਵਾਰੀ ਫਿਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਹੋਈ, ਪਰ ਲੱਕਲੀ ਜਿਹੜੇ ਸੀਕ੍ਰੇਟ ਸਰਵਿਸ ਆ ਉਹਨਾਂ ਨੇ ਇੱਕ ਬੰਦੇ ਨੂੰ ਅਰੈਸਟ ਕਰ ਲਿਆ। ਇੱਕ ਗੋਲਫ ਕੋਰਸ 'ਚ, ਜਿੱਥੇ ਜਿਹੜੀ ਟਰੰਪ ਉਹਨਾਂ ਦੀ ਖੁਦ ਦੀ ਆਪਣੀ ਗੋਲਫ ਕੋਰਸ ਹੈਗੀ ਆ, ਤੇ ਉੱਥੇ ਝਾੜੀਆਂ ਦੇ ਵਿੱਚ ਇਹ ਬੰਦਾ AK-47 ਲੈ ਕੇ ਲੁਕਿਆ ਹੋਇਆ ਸੀ। ਸੋ ਉਸ ਬੰਦੇ ਦੇ ਬਾਰੇ ਹੁਣ ਕਾਫੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਆ ਆਣੀ ਸ਼ੁਰੂ ਹੋ ਗਈ ਆ ਵੀ ਕੌਣ ਹੈਗਾ, ਕਿਸ ਤਰ੍ਹਾਂ ਉਹ ਯੂਕਰੇਨ ਦੀ ਸਪੋਰਟ ਕਰ ਰਿਹਾ ਸੀ, ਯੂਕਰੇਨ 'ਚ ਇੱਕ ਵਾਰ ਗਿਆ ਵੀ ਸੀ, ਵੀ ਉੱਥੇ ਜਾ ਕੇ ਲੜਨਾ ਚਾਹੀਦਾ ਹੈਗਾ ਰਸ਼ੀਆ ਦੇ ਅਗੇਂਸਟ। ਤੇ ਇੱਕ ਟਾਈਮ ਦੇ ਉੱਤੇ ਉਹ ਟਰੰਪ ਉਹਨਾਂ ਦਾ ਸਪੋਰਟਰ ਵੀ ਰਿਹਾ, ਪਰ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਆ ਉਹ ਕਾਫੀ ਉਲਟ ਸੀ ਤੇ ਜੋ ਬਾਈਡਨ ਤੇ ਕਮਲਾ ਹੈਰਿਸ ਉਹਨਾਂ ਦੀ ਸਪੋਰਟ ਦੇ ਉੱਤੇ ਸੀ। ਕਈ ਉਹਦੇ ਜਿਹੜੇ ਟਵੀਟਸ ਆ ਉਹ ਆਏ ਹੈਗੇ ਆ। ਰਾਊਥ ਨਾਮ ਦਾ 58 ਸਾਲਾਂ ਦਾ ਇਹ ਬੰਦਾ ਨਾਰਥ ਕੈਰੋਲੀਨਾ ਦਾ ਰਹਿਣ ਵਾਲਾ ਆ, ਤੇ ਇਸ ਟਾਈਮ ਇਹ ਹਵਾਈ ਦੇ ਵਿੱਚ ਕਾਵਾ ਕਰਕੇ ਜਿਹੜਾ ਆਈਲੈਂਡ ਆ ਉੱਥੇ 2018 ਤੋਂ ਰਹਿ ਰਿਹਾ ਹੈਗਾ। ਤੇ ਉਹ ਤੇ ਉਹਦਾ ਮੁੰਡਾ ਇੱਕ ਕੰਪਨੀ ਆ ਉਹਨਾਂ ਦੀ ਜੋ ਕਿ ਬਿਲਡਿੰਗ ਸ਼ੈਡਸ ਬਣਾਉਂਦੇ ਹੈਗੇ ਆ, ਖਾਸ ਕਰਕੇ ਹੋਮਲੈਸ ਲੋਕਾਂ ਦੇ ਜਿਹੜੇ ਛੋਟੇ ਘਰ ਹੁੰਦੇ ਆ ਉਹਨਾਂ ਦੇ ਲਈ। ਯੂਕਰੇਨ ਦੇ ਵਿੱਚ ਜਦੋਂ ਜੰਗ ਸ਼ੁਰੂ ਹੋਈ ਸੀ ਉਸ ਟਾਈਮ ਦੇ ਉੱਤੇ ਉਹ ਯੂਕਰੇਨ 'ਚ ਗਿਆ, ਉੱਥੇ ਉਸਨੇ ਟਵਿੱਟਰ ਐਕਸ ਦੇ ਉੱਤੇ ਆਪਣੀਆਂ ਫੋਟੋਆਂ ਵੀ ਜਾਰੀ ਕੀਤੀਆਂ ਤੇ ਕਿਹਾ ਵੀ ਫਾਈਟ ਐਂਡ ਡਾਈ ਟੂ ਸਟਾਪ ਅਗਰੈਸ਼ਨ, ਤੇ ਕਹਿੰਦੇ ਵੀ ਹਰ ਇੱਕ ਨੂੰ ਜਿਹੜੀ ਆ ਸਪੋਰਟ ਕਰਨੀ ਚਾਹੀਦੀ ਹੈਗੀ ਆ। ਇਹ ਸਾਰੀ ਮੈਂ ਤੁਹਾਡੇ ਨਾਲ ਜਿਹੜੀ ਐਸੋਸੀਏਟਡ ਪ੍ਰੈਸ ਆ ਉਹਨਾਂ ਨੇ ਅੱਜ ਜਿਹੜੀ ਰਿਪੋਰਟ ਛਾਪੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਗਾ। ਤੇ ਇੱਕ ਟਾਈਮ ਦੇ ਉੱਤੇ ਰਾਊਥ ਨੇ ਬੁੱਕ ਵੀ ਜਿਹੜੀ ਆ ਉਹ ਲਿਖੀ ਸੀ, ਜਿਹਦੇ ਵਿੱਚ ਉਸ ਨੇ ਇਰਾਨ ਨੂੰ ਕਿਹਾ ਸੀ ਵੀ ਤੁਹਾਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਸ ਨੂੰ ਅਸੈਸੀਨੇਟ ਕਰ ਦੇਣਾ ਚਾਹੀਦਾ। ਕਹਿੰਦੇ ਪਈ ਯੂ ਆਰ ਫ੍ਰੀ ਟੂ ਅਸੈਸੀਨੇਟ ਟਰੰਪ। ਇਹ ਰਾਊਥ ਨੇ ਆਪਣੀ ਇੱਕ ਬੁੱਕ ਲਿਖੀ ਸੀ, ਸੈਲਫ ਪਬਲਿਸ਼ਡ ਬੁੱਕ 2023 ਦੇ ਵਿੱਚ, ਉਹਦੇ ਵਿੱਚ ਇਰਾਨ ਨੂੰ ਰਿਕੁਐਸਟ ਕੀਤੀ ਸੀ। ਯੂਕਰੇਨ ਕਹਿੰਦੇ ਵੀ ਅਨਵਿਨੇਬਲ ਵਾਰ ਜਿੱਤ ਰਿਹਾ ਆ, ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਬਾਬਤ ਉਸਨੇ ਕਾਫੀ ਜਿਹੜੀ ਸ਼ਬਦਾਵਲੀ ਆ ਉਹ ਵੀ ਜਿਹੜੀ ਆ ਕਾਫੀ ਸਖਤ ਵਰਤੀ ਸੀ। ਰਾਊਥ ਜਿਹੜਾ 58 ਸਾਲਾਂ ਦਾ, ਉਸ ਨੂੰ ਐਤਵਾਰ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਪਤਾ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਉੱਥੇ ਜਿਹੜੇ ਆ ਗੋਲਫ ਖੇਡਣ ਆ ਰਹੇ ਹੈਗੇ ਆ, ਤੇ 400 ਤੋਂ ਲੈ ਕੇ 500 ਯਾਰਡ ਦੀ ਦੂਰੀ ਤੱਕ ਉਹ ਸੀਗਾ ਪ੍ਰੈਜ਼ੀਡੈਂਟ ਟਰੰਪ ਹੋਣਾ ਤੋਂ। ਜਿਸ ਟਾਈਮ ਦੇ ਉੱਤੇ ਪਤਾ ਚੱਲਿਆ ਵੀ ਝਾੜੀਆਂ ਦੇ ਵਿੱਚ ਕੋਈ ਬੰਦਾ ਲੁਕਿਆ ਹੋਇਆ ਆ ਤੇ ਉਹਦੇ ਕੋਲ ਗਨ ਵੀ ਹੋ ਸਕਦੀ, ਤੇ ਉਹਦੇ ਤੇ ਫਿਰ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹ ਉੱਥੋਂ ਭੱਜ ਗਿਆ ਤੇ ਅੱਧੇ ਘੰਟੇ ਬਾਅਦ ਉਸਨੂੰ ਅਰੈਸਟ ਕਰ ਲਿਆ ਗਿਆ। 500 ਤੋਂ ਵੱਧ ਉਹਦੀਆਂ ਜਿਹੜੀਆਂ ਪੋਸਟਸ ਆ ਉਹ ਐਕਸ ਦੇ ਉੱਤੇ ਪਈਆਂ ਆ, ਜਿੱਥੇ ਉਹਦੇ ਵਿਊਜ਼ ਲੈਫਟ ਟੂ ਰਾਈਟ
ਕਿਸ ਤਰ੍ਹਾਂ ਉਹ ਚੇਂਜ ਵੀ ਹੁੰਦਾ ਰਿਹਾ। ਇੱਕ ਟਾਈਮ ਦੇ ਉੱਤੇ ਬਰਨੀ ਸੈਂਡਰਸ ਦਾ, ਤੁਲਸੀ ਗੈਬਰਡ ਦਾ, ਨਿੱਕੀ ਹੈਲੀ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਪੋਰਟਰ ਉਹ ਰਿਹਾ ਹੈਗਾ। ਕੁਛ ਕੁ ਡੋਨੇਸ਼ਨਸ ਵੀ ਉਹਨਾਂ 2019 ਤੋਂ ਲੈ ਕੇ ਐਕਟ ਬਲੂ ਨੂੰ ਇੱਕ ਪੋਲੀਟੀਕਲ ਐਕਸ਼ਨ ਕਮੇਟੀ ਆ ਡੈਮੋਕ੍ਰੈਟਿਕ ਦੀ, ਉਹਨਾਂ ਨੂੰ ਦਿੱਤੀਆਂ ਹੈਗੀਆਂ। ਜਦੋਂ ਜਾਰਜ ਫਲਾਇਡ ਦਾ ਜੁਲਾਈ 2020 ਦੇ ਵਿੱਚ ਉਹਦੀ ਮੌਤ ਹੋਈ ਸੀ ਪੁਲਿਸ ਵਾਲਿਆਂ ਦੇ ਹੱਥੋਂ, ਤੇ ਉਸ ਟਾਈਮ ਦੇ ਉੱਤੇ ਵੀ ਉਸਨੇ ਇੱਕ ਟਵੀਟ ਕੀਤਾ ਸੀ ਵੀ ਜੇ ਟਰੰਪ ਹੋਣੀ ਪੁਲਿਸ ਵਾਲਿਆਂ ਨੂੰ ਪ੍ਰੋਸੀਕਿਊਟ ਕਰ ਦੇਣ ਤੇ ਉਹ ਆਪਣੀ ਇਲੈਕਸ਼ਨ ਆ ਉਹ ਜਿੱਤ ਸਕਦੇ ਹੈਗੇ ਆ। ਜੁਲਾਈ ਦੇ ਵਿੱਚ ਟਰੰਪ ਹੋਣਾ ਦੇ ਉੱਤੇ ਜਿਹੜੀ ਪੈਂਸਿਲਵੇਨੀਆ ਦੇ ਵਿੱਚ ਅਸੈਸੀਨੇਸ਼ਨ ਅਟੈਂਪਟ ਹੋਈ ਸੀ, ਉਹਦੇ ਸੰਬੰਧ ਦੇ ਵਿੱਚ ਵੀ ਰਾਉਤ ਨੇ ਬਾਈਡਨ ਤੇ ਹੈਰਿਸ ਨੂੰ ਬੇਨਤੀ ਕੀਤੀ ਸੀ ਵੀ ਜਿਹੜੇ ਲੋਕ ਉੱਥੇ ਮਾਰੇ ਗਏ ਆ, ਇੱਕ ਫਾਇਰ ਫਾਈਟਰ ਦੀ ਮੌਤ ਹੋਈ ਸੀ ਤੇ ਬਾਕੀ ਜਿਹੜੇ ਵਿਕਟਮ ਆ ਉਹਨਾਂ ਨੂੰ ਵਿਜ਼ਿਟ ਕੀਤਾ ਜਾਵੇ। ਤੇ ਅੱਜ ਜਿਹੜੇ ਆ ਰਾਉਤ ਦੀ ਪੇਸ਼ੀ ਸੀਗੀ ਕੋਰਟ ਦੇ ਵਿੱਚ। ਵੇਸਲੀ ਰਾਉਤ, ਰਾਇਨ ਵੇਸਲੀ ਰਾਉਤ, ਇਹ ਇਹਦਾ ਜਿਹੜਾ ਪੂਰਾ ਨਾਮ ਆ। ਤੇ ਕੋਰਟ ਦੇ ਵਿੱਚ ਜਦੋਂ ਪੇਸ਼ੀ ਸੀ, ਉਸ ਪੇਸ਼ੀ ਦੇ ਦੌਰਾਨ ਉਹ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਕਹਿੰਦੇ ਵੀ ਉਹ ਬਾਰ-ਬਾਰ ਹੱਸ ਰਿਹਾ ਸੀ, ਸਮਾਈਲ ਕਰ ਰਿਹਾ ਸੀ। ਸੋ ਇਸ ਕਰਕੇ ਉਹਨੂੰ ਕਿਸੇ ਤਰ੍ਹਾਂ ਦਾ ਜਿਹੜਾ ਰਿਮੋਰਸ ਨਹੀਂ ਸੀ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੱਲ ਟਵੀਟ ਜਾਰੀ ਕੀਤਾ ਸੀ ਵੀ ਮੈਂ ਬਿਲਕੁਲ ਗੁੱਡ ਹੈਗਾ ਆ ਤੇ ਸਾਰੇ ਲੋਕ ਮੇਰੀ ਜਿਹੜੀ ਆ ਸਪੋਰਟ ਕਰਨ। ਸੋ ਮੈਂ ਕਿਸੇ ਤੋਂ ਇਹ ਡਰਦਾ ਨਹੀਂ। ਪਰ ਇਹ ਦੂਸਰੀ ਵਾਰੀ ਬਹੁਤ ਛੋਟੇ ਸਮੇਂ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਉੱਤੇ ਜਿਹੜੀ ਅਸੈਸੀਨੇਸ਼ਨ ਅਟੈਂਪਟ ਹੋਈ ਹੈਗੀ ਆ। ਜੱਜ ਨੇ ਜਿਹੜਾ ਆ ਉਹਦੇ ਲਈ ਪੈਨਲਟੀਜ਼ ਜਿਹੜੀਆਂ ਆ ਉਹ ਰੀਡ ਕੀਤੀਆਂ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। 15 ਸਾਲਾਂ ਤੱਕ ਉਹਨੂੰ ਸਜ਼ਾ ਹੋ ਸਕਦੀ ਹੈ, 2.5 ਲੱਖ ਦਾ ਫਾਈਨ ਹੋ ਸਕਦਾ ਤੇ ਸੁਪਰਵਾਈਜ਼ਡ ਰਿਲੀਜ਼ ਉਹਦੀ ਹੋ ਸਕਦੀ ਹੈਗੀ ਆ। ਸੈਕੰਡ ਅਫੈਂਸ ਜਿਹੜਾ ਆ ਉਹ ਤੇ 5 ਸਾਲਾਂ ਦੀ ਸਜ਼ਾ ਤੇ 2.5 ਲੱਖ ਡਾਲਰ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ। ਤੇ ਰਾਉਤ ਨੇ ਕਹਿੰਦੇ ਵੀ ਮੂੰਹ ਹਿਲਾ ਕੇ ਗਿਆ, ਹਾਂ ਮੈਂ ਅੰਡਰਸਟੈਂਡ ਕਰਦਾ ਵੀ ਜਿਹੜੇ ਇਹ ਜੋ ਤੁਸੀਂ ਸਜ਼ਾ ਸੁਣਾਈ ਆ ਵੀ ਹੋ ਸਕਦੀ ਆ, ਮੈਂ ਉਹਦੇ ਨਾਲ ਐਗਰੀ ਕਰਦਾ ਹੈਗਾ। ਰਾਉਤ ਦੇ ਕੋਲ ਕਹਿੰਦੇ ਬਾਹਲੀ ਇਨਕਮ ਤਾਂ ਹੈ ਨਹੀਂ। ਕਹਿੰਦਾ ਵੀ ਮੈਂ $3000 ਮੰਥਲੀ ਬਣਾਉਣਾ ਆ ਤੇ ਮੇਰੀ ਇਸ ਟਾਈਮ 0 ਸੇਵਿੰਗਸ ਆ, 0 ਰੀਅਲ ਸਟੇਟ ਹੈਗੀ ਆ। ਤੇ ਕੋਰਟ ਨੂੰ ਉਹਨੇ ਦੱਸਿਆ ਵੀ 2 ਟਰੱਕ ਆ ਉਹਦੇ ਹਵਾਈ ਦੇ ਵਿੱਚ, $1000 ਈਚ ਦੇ ਇੱਕ 25 ਸਾਲਾਂ ਦਾ ਮੁੰਡਾ ਜਿਹੜਾ ਆ ਉਹ ਉਹਦੇ ਨਾਲ ਰਹਿੰਦਾ ਹੈਗਾ। ਯੂਐਸ ਦੇ ਅਟਾਰਨੀ ਐਡਮ ਮਾਈਕਲ ਜੋ ਆ, ਉਹਨਾਂ ਨੇ ਰਾਉਤ ਨੂੰ ਕਿਹਾ ਵੀ ਰਾਉਤ ਦੇ ਬਾਬਤ ਕਿਹਾ ਵੀ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈਗਾ। ਤੇ ਇਹਦੀ ਜਿਹੜੀ ਹੁਣ ਪ੍ਰੋਸੀਕਿਊਸ਼ਨਸ ਨੇ ਇਹ ਕਿਹਾ ਵੀ ਉਹਦੀ ਜਿਹੜੀ ਡਿਟੈਂਸ਼ਨ ਆ 3 ਦਿਨਾਂ ਦੇ ਲਈ ਹੋਣੀ ਚਾਹੀਦੀ ਆ ਘੱਟੋ ਘੱਟ। ਉਹਦੇ ਵਿੱਚ ਉਹਦੇ ਜਿਹੜੀ ਆ ਪੁੱਛਗਿੱਛ ਹੋਣੀ ਚਾਹੀਦੀ ਆ। ਸੋ ਇਸ ਇਸ਼ੂ ਨੂੰ ਲੈ ਕੇ ਹੁਣ ਕਾਫੀ ਇੱਕ ਵਾਰੀ ਫਿਰ ਮਾਹੌਲ ਗਰਮਾ ਗਿਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਇੱਕ ਵਾਰੀ ਫਿਰ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈਗੀ। ਜੀ ਬਿਲਕੁਲ। ਔਰ ਜਦੋਂ ਇਹ ਖਬਰ ਫੈਲੀ ਤਾਂ ਇਸ ਖਬਰ ਦੇ ਨਾਲ ਹੀ ਦੁਨੀਆ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਟਰੰਪ ਦੇ ਇਸ ਜਿਹੜਾ ਕਤਲ ਦੀ ਕੋਸ਼ਿਸ਼ ਦਾ ਜਿਹੜਾ ਮਾਮਲਾ ਉਹ ਦੁਨੀਆ ਭਰ ਦੇ ਵਿੱਚ ਗੂੰਜਣ ਲੱਗਾ। ਤੇ ਜਿਵੇਂ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਹੀ ਉਹਦੇ ਬਾਰੇ ਕਿਤਾਬ ਲਿਖੀ, ਉਸ ਤੋਂ ਬਾਅਦ ਉਹਦੇ ਬਾਰੇ ਕਈ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ। ਇੱਕ ਟਰੰਪ ਦੀ ਸਮਰਥਕ ਹੈ ਜਿਹੜੀ ਲੌਰਾ ਲੂਮਰ ਜਿਹੜੀ ਆ, ਉਹ ਬੀਬੀ ਵੀ ਉਸ ਬਾਰੇ ਕਾਫੀ ਟਵੀਟ ਜਿਹੜਾ ਉਹ ਲਗਾਤਾਰ ਕਰ ਰਹੀ ਹੈ। ਲੌਰਾ ਲੂਮਰ ਉਹਦਾ ਨਾਮ ਹੈ। ਉਹ ਵੀ ਜਿਹੜੀਆਂ ਉਹ ਟਰੰਪ ਦੇ ਇਸ ਦੇ ਨਾਲ ਜਿਹੜੀ ਜੁੜੀ ਵਾਰਦਾਤ ਹੈ ਇਹਨੂੰ ਉਹ ਕਹਿ ਰਹੀ ਹੈ ਕਿ ਇਹਦਾ ਜਿਹੜਾ ਅਰਬਪਤੀ ਹੈ ਕੋਈ ਜਾਰਜ ਸੋਰਸ, ਉਹਦੇ ਪੁੱਤਰ ਦੇ ਨਾਲ ਇਹਦਾ ਜਿਹੜਾ ਕਨੈਕਸ਼ਨ ਹੈ, ਜਿਹੜਾ ਟਰੰਪ ਦੇ ਉੱਤੇ ਹਮਲਾ ਕਰਨ ਵਾਲਾ ਬੰਦਾ ਹੈ। ਖੈਰ ਇਹ ਦੂਜੀ ਵਾਰ ਹੋ ਚੁੱਕਿਆ ਜਦੋਂ ਤੋਂ ਉਹ ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਆ ਉਹ ਲੜ ਰਹੇ ਨੇ। ਆਪਾਂ ਅਗਲੀ ਖਬਰ ਦੇ ਵੱਲ ਜੀ ਇਹਦੇ ਚ ਥੋੜਾ ਜਿਹਾ ਅਪਡੇਟ ਹੋਰ ਕਰਦੇ ਜਾਈਏ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜੋ ਇਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗੇ ਆ, ਉਹਨਾਂ ਨੇ ਵੀ ਐਕਸ ਦੇ ਉੱਤੇ ਆਪਣੀ ਪੋਸਟ ਪਾਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਆਈ ਐਮ ਗਲੈਡ ਹੀ ਸੇਫ, ਪ੍ਰੈਜ਼ੀਡੈਂਟ ਟਰੰਪ ਹੁਣੀ ਸੇਫ ਹੈਗੇ ਆ ਤੇ ਵਾਇਲੈਂਸ ਦੇ ਲਈ ਕੋਈ ਜਗ੍ਹਾ ਨਹੀਂ ਅਮਰੀਕਾ ਦੇ ਵਿੱਚ। ਵਾਈਟ ਹਾਊਸ ਦੇ ਪ੍ਰੈਜ਼ੀਡੈਂਟ ਵਾਈਟ ਹਾਊਸ ਦੇ ਵਿੱਚ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਤੇ ਹੈਰਿਸ ਦੀ ਜਿਹੜੀ ਟੀਮ ਆ ਉਹਨਾਂ ਨੂੰ ਇਨਵੈਸਟੀਗੇਸ਼ਨ ਟੀਮ ਬਾਰ-ਬਾਰ ਅਪਡੇਟ ਕਰ ਰਹੀ ਆ ਤੇ ਵਾਈਟ ਹਾਊਸ ਵੱਲੋਂ ਇਹ ਸਟੇਟਮੈਂਟ ਜਾਰੀ ਹੋਈ ਆ ਵੀ ਅਸੀਂ ਰਿਲੀਵਡ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਸੇਫ ਹੈਗੇ ਆ। ਪਰ ਟਰੰਪ ਹੁਣੀ ਕਹਿੰਦੇ ਵੀ ਮੈਂ ਇਦਾਂ ਦੀ ਕਿਸੇ ਗੱਲ ਤੇ ਡਰਦਾ ਨਹੀਂ ਹੈਗਾ ਤੇ ਆਉਣ ਵਾਲੇ ਸਮੇਂ 'ਚ ਜਿੱਦਾਂ ਹੀ ਮੇਰੀਆਂ ਮੀਟਿੰਗਾਂ ਹੈਗੀਆਂ ਆ ਰੈਲੀਆਂ ਆ ਉਸੇ ਤਰ੍ਹਾਂ ਮੈਂ ਇਹ ਰੈਲੀਆਂ ਨੂੰ
ਜਾਰੀ ਰੱਖੂੰਗਾ। ਜੁਲਾਈ 13 ਨੂੰ ਅਸੈਸੀਨੇਸ਼ਨ ਅਟੈਂਪਟ ਹੋਈ ਸੀ, ਉਹ ਕਹਿੰਦੇ ਵੀ ਉਹ ਤੋਂ ਬਾਅਦ ਵੀ ਮੈਂ ਡਰਿਆ ਨਹੀਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਜਿਹੜਾ ਆ ਕਿਸੇ ਤੋਂ ਇਦਾਂ ਡਰਨ ਵਾਲਾ ਨਹੀਂ ਹੈ, ਤੇ ਮੇਰੀਆਂ ਪੂਰੀਆਂ ਰੈਲੀਆਂ ਜਿਹੜੀਆਂ ਆ ਜਿੱਦਾਂ ਅਨਾਉਂਸ ਕੀਤੀਆਂ ਆ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਉਸੇ ਤਰ੍ਹਾਂ ਹੋਣਗੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੁਆਂਢੀ ਮੁਲਕ ਜਿਹੜਾ ਕੈਨੇਡਾ ਦੇ ਵਿੱਚ ਜਿਹੜੇ ਪਾਇਲਟ ਤੇ 에ਅਰ ਕੈਨੇਡਾ ਵਿਚਾਲੇ ਜਿਹੜੀ ਟਸਲਬਾਜ਼ੀ ਸੀ ਉਹਦੇ ਵਿੱਚ ਹੁਣ ਸਮਝੌਤੇ ਦੇ ਅਸਾਰ ਬਣ ਚੁੱਕੇ ਨੇ। 에ਅਰ ਕੈਨੇਡਾ ਤੇ ਪਾਇਲਟਾਂ ਦੀ ਜਿਹੜੀ ਯੂਨੀਅਨ ਆ ਉਹਦੇ ਵਿਚਾਲੇ ਸਮਝੌਤੇ ਦੇ ਅਸਾਰ ਬਣਨ ਤੋਂ ਬਾਅਦ ਲੱਗਦਾ ਕਿ ਹੁਣ ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ 에ਅਰਲਾਈਨ ਆ ਉਹਦੇ ਵਿੱਚ ਹੜਤਾਲ ਟਲਣ ਦੀ ਸੰਭਾਵਨਾ ਬਣ ਗਈ ਹੈ। 에ਅਰਲਾਈਨ ਨੇ ਜਿਹੜਾ ਬਿਆਨ ਜਾਰੀ ਕੀਤਾ ਸੀ ਲੰਘੇ ਦਿਨੇ ਕੁਝ ਘੰਟੇ ਪਹਿਲਾਂ, ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਕੰਪਨੀ ਅਤੇ 에ਅਰਲਾਈਨ ਪਾਇਲਟਸ ਐਸੋਸੀਏਸ਼ਨ ਦੇ ਵਿਚਾਲੇ 4 ਸਾਲ ਦਾ ਸਮਝੌਤਾ ਹੋਇਆ। ਯੂਨੀਅਨ ਮੈਂਬਰਾਂ ਤੇ 에ਅਰਲਾਈਨਸ ਦੇ ਬੋਰਡ ਡਾਇਰੈਕਟਰਾਂ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਨੂੰ ਪ੍ਰਵਾਨਗੀ ਦੇਣ ਤੱਕ ਉਹਨਾਂ ਦਾ ਖੁਲਾਸਾ ਨਹੀਂ ਹੋਊਗਾ। ਉਧਰ ਦੂਜੇ ਪਾਸੇ ਜਿਹੜੀ ਪਾਇਲਟਾਂ ਦੀ ਐਸੋਸੀਏਸ਼ਨ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ 에ਅਰ ਕੈਨੇਡਾ ਮਾਸਟਰ ਐਗਜ਼ੀਕਿਊਟਿਵ ਕਾਉਂਸਲ ਨੇ 5400 ਪਾਇਲਟਾਂ ਤਰਫੋਂ ਸਮਝੌਤੇ ਨੂੰ ਪ੍ਰਵਾਨਗੀ ਦੇਣ ਲਈ ਵੋਟ ਪਾਏ ਨੇ। ਮੈਂਬਰਾਂ ਵੱਲੋਂ ਸਮਝੌਤੇ ਦੀ ਨਜ਼ਰਸਾਨੀ ਮਗਰੋਂ ਪਾਇਲਟਾਂ ਦੇ ਲਈ $1.9 ਅਰਬ ਵਾਧੂ ਰਕਮ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਈ ਹਫ਼ਤੇ ਗੱਲਬਾਤ ਚੱਲੀ ਹੈ ਤੇ ਉਸ ਤੋਂ ਬਾਅਦ ਮੁਆਵਜ਼ੇ, ਸੇਵਾ ਮੁਕਤੀ ਤੇ ਕੰਮ ਦੇ ਨਿਯਮਾਂ ਬਾਰੇ, ਰੂਲਸ ਬਾਰੇ, ਰੈਗੂਲੇਸ਼ਨਸ ਬਾਰੇ ਅਹਿਮ ਮੁੱਦਿਆਂ ਤੇ ਸਹਿਮਤੀ ਬਣੀ ਆ। ਫੈਡਰਲ ਲੇਬਰ ਮੰਤਰੀ ਨੇ ਸਟੀਫਨ ਮੈਕਕਿਨੌਨ ਉਹਨਾਂ ਨੇ ਸਮਝੌਤੇ ਦੀ ਪੁਸ਼ਟੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਯੂਨੀਅਨ ਨੇ ਕੰਮ ਕੀਤਾ ਉਹ ਸ਼ਲਾਘਾਯੋਗ ਹੈ ਤੇ ਕੰਪਨੀ ਨੇ ਵੀ ਉਸ ਮਾਮਲੇ ਦੇ ਵਿੱਚ ਕਈ ਵੱਡੀ ਫਰਾਖਦਿਲੀ ਦਿਖਾਈ ਹੈ। ਪਾਇਲਟ ਇਹ ਲਗਾਤਾਰ ਮੰਗ ਕਰ ਰਹੇ ਸੀਗੇ ਕਿ ਉਹਨਾਂ ਦੀ ਤਨਖਾਹ ਅਮਰੀਕੀ ਪਾਇਲਟਾਂ ਦੇ ਬਰਾਬਰ ਕੀਤੀ ਜਾਵੇ, ਪਰ 에ਅਰ ਕੈਨੇਡਾ ਲਗਾਤਾਰ ਮੁਨਾਫੇ ਦੇ ਵਿੱਚ ਹੋਣ ਦੇ ਬਾਵਜੂਦ ਪਾਇਲਟਾਂ ਨੂੰ ਘੱਟ ਮੁਆਵਜ਼ਾ ਲੈਣ ਦੇ ਲਈ, ਘੱਟ ਤਨਖਾਹ ਲੈਣ ਦੇ ਲਈ ਮਜਬੂਰ ਕਰ ਰਹੀ ਸੀ। ਦੋਵੇਂ ਧਿਰਾਂ ਨੇ ਐਤਵਾਰ ਤੋਂ 72 ਘੰਟਿਆਂ ਦੀ ਹੜਤਾਲ ਜਾਂ ਲਾਕਆਊਟ ਦਾ ਨੋਟਿਸ ਦਿੱਤਾ ਸੀਗਾ, ਪਰ ਹੁਣ ਇਸ ਤੋਂ ਬਚਾਅ ਹੋ ਗਿਆ ਤੇ 에ਅਰ ਕੈਨੇਡਾ ਦੇ ਬਾਰੇ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਤੁਹਾਨੂੰ ਜਾਣਕਾਰੀਆਂ ਦਿੰਦੇ ਰਹੇ ਹਾਂ ਕਿ ਪਹਿਲਾਂ ਵੀ ਜਿਹੜੇ ਪਾਇਲਟ ਸੀਗੇ ਉਹਨਾਂ ਨੇ ਸਮੇਂ ਦਰ ਸਮੇਂ ਆਪਣੇ ਕੰਮ ਦੇ ਉੱਤੇ ਜਿਹੜਾ ਮਾਹੌਲ ਹੈ ਉਸ ਨੂੰ ਲੈ ਕੇ ਕਈ ਵਾਰ ਹੜਤਾਲ ਜਾਂ ਫਿਰ ਹੋਰ ਜਿਹੜੇ ਕੰਮ ਨੇ ਧਮਕੀਆਂ ਉਹ ਦਿੱਤੀਆਂ ਸੀਗੀਆਂ। ਜੀ ਜੀ, ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਇੱਕ ਵਾਰੀ ਜਿਹੜੇ ਸਾਡੇ ਸਰੋਤੇ ਆ ਖਾਸ ਕਰਕੇ ਸੈਕਰਾਮੈਂਟੋ ਏਰੀਆ ਦੇ ਵਿੱਚ 1470 AM ਤੇ ਸੁਣ ਰਹੇ ਹੋ। ਸੈਕਰਾਮੈਂਟੋ ਦੇ ਵਿੱਚ ਹਾਈਵੇ 99 ਦੇ ਉੱਤੇ ਜਿੱਥੇ ਇੱਕ ਹਾਈਵੇ 50 ਦਾ ਕਨੈਕਸ਼ਨ ਹੁੰਦਾ, ਉੱਥੇ ਅੱਜ ਸਵੇਰੇ ਇੱਕ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਜਿਹਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਡਿਲੇ ਹੋਇਆ। ਸੋ ਜੇ ਹਾਈਵੇ 99 ਤੇ ਜਾ ਰਹੇ ਹੈਗੇ ਆ, ਹੋ ਸਕਦਾ ਹੁਣ ਥੋੜਾ ਜਿਹਾ ਕਲੀਅਰ ਹੋ ਗਿਆ ਹੋਵੇ, ਪਰ ਕਾਫੀ ਸਵੇਰੇ ਜਿਹੜਾ ਆ ਐਕਸੀਡੈਂਟ ਹੋਣ ਦੇ ਨਾਲ ਮੀਲਾਂ ਵੱਧੀ ਜਿਹੜਾ ਆ ਟ੍ਰੈਫਿਕ ਉਹ ਡਿਲੇ ਹੋ ਗਿਆ ਸੀ। ਤੇ ਅਗਲੀ ਖਬਰ ਵੱਲ ਚੱਲੀਏ, ਜੋ ਯੂਰਪ ਦੇ ਵਿੱਚ ਫਲੱਡ ਆਏ ਹੋਏ ਆ ਉਹਨਾਂ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਚੈਕ ਰਿਪਬਲਿਕ, ਪੋਲੈਂਡ ਤੇ ਆਸਟਰੀਆ, ਇੱਥੇ ਫਲੱਡ ਬਹੁਤ ਜ਼ਿਆਦਾ ਆਏ ਆ ਤੇ ਹਜ਼ਾਰਾਂ ਹੀ ਲੋਕਾਂ ਨੂੰ ਉੱਥੋਂ ਜਿਹੜਾ ਆ ਬਾਹਰ ਕੱਢਿਆ ਗਿਆ ਆ, ਵੈਕੂਏਟ ਕੀਤਾ ਗਿਆ ਆ, ਤੇ ਮੌਤਾਂ ਦੀ ਗਿਣਤੀ ਜਿਹੜੀ ਆ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੂਗੀ। ਪੋਲੈਂਡ ਦੇ ਵਿੱਚ 5 ਲੋਕ ਜਿਹੜੇ ਕਨਫਰਮ ਹੋ ਚੁੱਕੇ ਆ, ਜਿਨ੍ਹਾਂ ਦੀ ਮੌਤ ਹੋਈ ਹੈਗੀ ਆ। ਆਸਟਰੀਆ ਦੇ ਵਿੱਚ 2 ਬਜ਼ੁਰਗ 70 ਤੇ 80 ਸਾਲਾਂ ਦੇ ਉਹ ਪਾਣੀ ਦੇ ਵਿੱਚ ਡੁੱਬ ਕੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ। ਚੈਕ ਰਿਪਬਲਿਕ ਪੁਲਿਸ ਦੇ ਚੀਫ ਮਾਰਟਿਨ ਬੌਂਡਰਸਿਕ ਉਹਨਾਂ ਨੇ ਇੱਕ ਦੱਸਿਆ ਵੀ ਇੱਕ ਬੀਬੀ ਜਿਹੜੀ ਆ ਉਹ ਪਾਣੀ ਦੇ ਵਿੱਚ ਹੜ ਕੇ ਜਿਹੜੀ ਆ ਮਰ ਗਈ ਆ। 15,000 ਲੋਕਾਂ ਨੂੰ ਉੱਥੇ ਇਵੈਕੂਏਟ ਕੀਤਾ ਗਿਆ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਸਟਰੀਆ ਤੋਂ ਜਿਹੜਾ ਇਵੈਕੂਏਟ ਕੀਤਾ ਗਿਆ ਹੈਗਾ। ਚੈਕ ਰਿਪਬਲਿਕ, ਹੰਗਰੀ, ਰੋਮਾਨੀਆ, ਸਲੋਵਾਕੀਆ ਤੇ ਸਟਾਰਮ ਬੋਰਿਸ ਜਿਹੜਾ ਆਇਆ ਉੱਥੇ, ਇਸ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ। ਕਹਿੰਦੇ ਇਸ ਸਟਾਰਮ ਦੇ ਨਾਲ ਵਰਸਟ ਫਲੱਡਿੰਗ ਹੋਈ ਆ 2 ਦਹਾਕਿਆਂ ਦੇ ਵਿੱਚ ਜੇ ਕਾਊਂਟ ਕੀਤੀ ਜਾਵੇ। ਕੈਟਾਸਟ੍ਰੋਫੀ ਆਫ ਐਪਿਕ ਪ੍ਰਪੋਰਸ਼ਨਸ ਕਰਕੇ ਰੋਮਾਨੀਆ ਦਾ ਜੋ ਮੇਅਰ ਆ ਉਹ ਇਸ ਨੂੰ ਦੱਸ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਡੈਮ ਆ ਉਹ ਟੁੱਟ ਗਏ ਪਾਣੀ ਦੇ ਨਾਲ, ਜਿਹਦੇ ਨਾਲ ਬਿਜਲੀ ਵੀ ਚਲ ਗਈ ਲੋਕਾਂ ਦੀ ਲੱਖਾਂ ਦੇ ਹਿਸਾਬ ਦੇ ਨਾਲ। ਖੰਭੇ ਜਿਹੜੇ ਆ ਉਹ ਟੁੱਟ ਗਏ। ਇੱਕ ਬੰਦਾ ਕਹਿੰਦਾ ਵੀ ਮੈਂ 16 ਸਾਲਾਂ ਤੋਂ ਇੱਥੇ ਰਹਿ ਰਿਹਾ ਆ ਵੀ ਇਦਾਂ ਦੇ ਫਲੱਡ ਕਦੇ ਦੇਖੇ ਨਹੀਂ ਹੈਗੇ। ਆਸਟਰੀਆ ਦੀ ਉਹ ਗੱਲਬਾਤ ਕਰ ਰਿਹਾ ਹੈਗਾ। 7 ਲੋਕ ਰੋਮਾਨੀਆ ਦੇ ਵਿੱਚ ਇਸ ਵੀਕਐਂਡ ਦੇ ਦੌਰਾਨ ਮਾਰੇ ਗਏ ਹੈਗੇ ਆ, ਤੇ ਉਹਦੇ ਵਿੱਚੋਂ ਪੋਲੈਂਡ ਦੇ ਵਿੱਚ ਵੀ ਮਾਰੇ ਗਏ ਆ। ਆਸਟਰੀਆ 'ਚ ਇੱਕ ਫਾਇਰ ਫਾਈਟਰ ਜਿਹੜਾ ਆ ਉਹਦੀ ਮੌਤ ਹੋ ਗਈ ਹੈਗੀ ਆ। ਪੋਲੈਂਡ ਦੇ ਪ੍ਰਾਈਮ ਮਿਨਿਸਟਰ ਡੋਨਲਡ ਟਸਕ ਜੋ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ ਆ। ਉਹਨਾਂ ਨੇ ਕਿਹਾ ਵੀ 1 ਬਿਲੀਅਨ ਜੋ ਉੱਥੇ ਦੀ ਕਰੰਸੀ ਹੈਗੀ ਆ ਉਹ ਐਮਰਜੈਂਸੀ ਦੇ ਲਈ ਰਿਲੀਜ਼ ਕਰ ਦਿੱਤੀ ਗਈ ਹੈਗੀ ਆ। ਜਦ ਕਿ ਹੰਗਰੀ ਤੋਂ
ਵਿਕਟਰ ਔਰਬਨ ਉਹਨਾਂ ਨੇ ਸਾਰੀਆਂ ਆਪਣੀਆਂ ਇੰਟਰਨੈਸ਼ਨਲ ਜੋ ਅੰਗੇਜਮੈਂਟਸ ਹੋਣੀਆਂ ਸੀ, ਮੀਟਿੰਗ ਸੀਆਂ, ਉਹ ਸਾਰੀਆਂ ਕੈਂਸਲ ਕਰ ਦਿੱਤੀਆਂ ਹੈਗੀਆਂ ਆ। 2600 ਤੋਂ ਵੱਧ ਲੋਕ ਪੋਲੈਂਡ ਦੇ ਵਿੱਚੋਂ ਪਿਛਲੇ 24 ਘੰਟਿਆਂ ਦੇ ਵਿੱਚ ਇਵੈਕੂਏਟ ਕੀਤੇ ਗਏ ਹੈਗੇ ਆ। ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਉਹਨਾਂ ਨੇ ਵੀ ਇਹ ਦੱਸਿਆ ਆ ਵੀ ਜੋ ਆਸਟਰੀਆ ਦੇ ਵਿੱਚ ਇੰਨੇ ਖਤਰਨਾਕ ਫਲੱਡ ਆਏ ਆ, ਚੈਕ ਰਿਪਬਲਿਕ, ਰੋਮਾਨੀਆ, ਪੋਲੈਂਡ ਦੇ ਵਿੱਚ, ਤੇ ਅਸੀਂ ਬਹੁਤ ਦੁਖੀ ਹੈਗੇ ਆ। ਤੇ ਅਸੀਂ ਪੂਰੀ ਜਿਹੜੀ ਆ ਫਾਈਨੈਂਸ਼ੀਅਲ ਹੈਲਪ ਜਾਂ ਲੋਕਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਆ, ਉਹਦੇ ਲਈ ਸਾਡੀ ਜਿਹੜੀ ਈਵਨ ਮਿਲਟਰੀ ਦੇਣ ਤੱਕ ਵੀ ਅਸੀਂ ਤਿਆਰ ਹੈਗੇ ਆ। ਕਹਿੰਦੇ ਵੀ 12,000 ਤੋਂ ਵੱਧ ਜਿਹੜੇ ਫੌਜੀ ਆ ਉਹ ਸਟੈਂਡ ਬਾਈ ਹੈਲਪ ਦੇ ਲਈ ਹੰਗਰੀ ਦੇ ਵਿੱਚ ਤਿਆਰ ਬੈਠੇ ਆ। ਸਲੋਵਾਕੀਆ ਦੀ ਕੈਪੀਟਲ ਬ੍ਰਟਸਲਵਾ, ਉੱਥੇ ਵੀ ਸਟੇਟ ਆਫ ਅਲਰਟ ਜਾਰੀ ਕੀਤਾ ਗਿਆ ਆ। 6 ਲੱਖ ਤੋਂ ਵੱਧ ਰੈਜ਼ੀਡੈਂਟਸ ਜੋ ਬਰੋਕਲਾ ਪੋਲੈਂਡ ਦਾ ਏਰੀਆ ਹੈਗਾ ਆ, ਉੱਥੇ ਜਿਹੜਾ ਵਾਟਰ ਲੈਵਲ ਬਹੁਤ ਜ਼ਿਆਦਾ ਚੜ ਗਿਆ ਆ, ਉਹਨਾਂ ਨੂੰ ਮੂਵ ਕੀਤਾ ਜਾ ਸਕਦਾ। ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਿਚੁਏਸ਼ਨ ਆ ਬੈਡ ਟੂ ਵਰਸ ਹੁੰਦੀ ਜਾ ਰਹੀ ਹੈਗੀ ਆ। 10,000 ਤੋਂ ਵੱਧ ਜਿਹੜੇ ਰਿਲੀਫ ਵਰਕਰਸ ਆ, ਉਹਨਾਂ ਨੇ ਲੋਕਾਂ ਨੂੰ ਇਵੈਕੂਏਟ ਕੀਤਾ 1100 ਘਰਾਂ ਦੇ ਵਿੱਚੋਂ। ਆਸਟਰੀਆ ਦੇ ਗਵਰਨਰ, ਜੋ ਲੋਅਰ ਆਸਟਰੀਆ ਦੇ ਗਵਰਨਰ ਜੋਹਾਨਾ ਮਿਕ ਲੀਟਨਰ ਹੈਗੇ ਆ, ਉਹਨਾਂ ਨੇ ਇੱਕ ਸਟੇਟਮੈਂਟ ਦੇ ਦੌਰਾਨ ਦੱਸਿਆ ਹੈਗਾ। ਇਸੇ ਤਰ੍ਹਾਂ ਮਿਊਨਿਸਪੈਲਿਟੀ ਆਫ ਲਿਲੀਅਨਫੀਲਡ, ਜਿੱਥੇ 25,000 ਦੇ ਕਰੀਬ ਰੈਜ਼ੀਡੈਂਟਸ ਹੈਗੇ ਆ, ਉਹ ਪੂਰੀ ਤਰ੍ਹਾਂ ਦੁਨੀਆ ਤੋਂ ਕੱਟ ਆਫ ਹੋਏ ਆ, ਮੀਡੀਆ ਤੋਂ ਕੱਟ ਆਫ ਹੋਏ ਆ, ਤੇ ਉੱਥੇ 12 ਡੈਮ ਹੁਣ ਤੱਕ ਟੁੱਟ ਚੁੱਕੇ ਹੈਗੇ ਆ। ਹਜ਼ਾਰਾਂ ਹੀ ਘਰਾਂ ਦੇ ਵਿੱਚ ਕੋਈ ਬਿਜਲੀ ਨਹੀਂ ਹੈ, ਕੋਈ ਪਾਣੀ ਨਹੀਂ ਹੈਗਾ। ਸੋ ਇਹ ਸਿਚੁਏਸ਼ਨ ਕਾਫੀ ਜਿਹੜੀ ਬੈਡ ਉੱਥੇ ਬਣੀ ਹੋਈ ਆ। ਕਹਿੰਦੇ ਵੀ 12,000 ਤੋਂ ਵੱਧ ਲੋਕ ਇਵੈਕੂਏਟ ਕੀਤੇ ਗਏ ਹੈਗੇ ਆ। ਇਸ ਤੋਂ ਬਿਨਾਂ ਇੱਕ ਮੁਰਾਰਾ ਰਿਵਰ ਆ, ਉਹ ਕਹਿੰਦੇ ਓਵਰਫਲੋ ਕਰ ਰਿਹਾ ਹੈਗਾ ਚੈਕ ਸਿਟੀ ਦੇ ਵਿੱਚ, ਜਿਹੜਾ ਲਿਟੋਵੈਲ ਵਾਲਾ ਏਰੀਆ ਹੈਗਾ। ਸੋ ਓਵਰਆਲ ਯੂਰਪ ਦੇ ਵਿੱਚ ਜਿੰਨੇ ਕੁ ਮੁਲਕ ਮੈਂ ਤੁਹਾਨੂੰ ਗਿਣਾਏ ਹੈਗੇ ਆ, ਉਹਨਾਂ ਦੀ ਸਿਚੁਏਸ਼ਨ ਬਹੁਤ ਬੈਡ ਆ, ਤੇ ਹਜੇ ਵੀ ਸੁਧਰਨ ਦਾ ਜਿਹੜਾ ਉੱਥੇ ਕੋਈ ਲੱਗ ਨਹੀਂ ਰਿਹਾ। ਪਰ ਜੋ ਰੀਸੈਂਟ ਤੂਫਾਨ ਆਇਆ, ਉਸਨੇ ਪੂਰੀ ਤਬਾਹੀ ਜਿਹੜੀ ਆ ਉਹ ਮਚਾਈ ਆ। ਜੋ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਹੈਗੇ ਆ ਉਰਸੁਲਾ ਵੌਨ ਡਰ ਲੇਅਨ, ਉਹਨਾਂ ਨੇ ਵੀ ਕਿਹਾ ਆ ਵੀ ਮੈਂ ਜਿਹੜੇ ਲੋਕ ਅਫੈਕਟਡ ਹੋਏ ਆ ਫਲੱਡਿੰਗ ਦੇ ਨਾਲ, ਉਹਨਾਂ ਦੇ ਨਾਲ ਮੇਰੀ ਸੋਲੀਡੈਰਿਟੀ ਹੈਗੀ ਆ, ਤੇ ਅਸੀਂ ਜਿੰਨੀ ਕੁ ਜਿਹੜੀ ਫਾਈਨੈਂਸ਼ੀਅਲ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਆ, ਇਹ ਸਾਰੇ ਮੁਲਕਾਂ ਨੂੰ ਚਾਹੀਦੀ ਆ, ਉਹ ਦੇਣ ਦੇ ਲਈ ਤਿਆਰ ਹੈਗੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼ੰਘਾਈ ਦੀ। ਜਿਵੇਂ ਇਸ ਤਰ੍ਹਾਂ ਕੁਦਰਤੀ ਆਫਤਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਕਰੀਏ ਤਾਂ 1949 ਤੋਂ ਬਾਅਦ ਸ਼ੰਘਾਈ ਦੇ ਵਿੱਚ ਬੇਬਿਨਿਕਾ ਜਿਹੜਾ ਤੂਫਾਨ ਆ, ਉਹਨੇ ਤਬਾਹੀ ਮਚਾਈ ਹੋਈ ਆ। ਬਹੁਤ ਬੁਰੇ ਹਾਲਾਤ ਨੇ ਉੱਥੇ। 1949 ਤੋਂ ਬਾਅਦ ਇਹਨੂੰ ਸਭ ਤੋਂ ਜਿਹੜਾ ਸ਼ਕਤੀਸ਼ਾਲੀ ਤੇ ਸਭ ਤੋਂ ਮਾਰੂ ਜਿਹੜਾ ਤੂਫਾਨ ਆ ਉਹ ਦੱਸਿਆ ਜਾ ਰਿਹਾ। ਤੇ ਹੁਣ ਦੱਸਦੇ ਆ ਕਿ ਸ਼ਹਿਰ ਦੇ 2 ਹਵਾਈ ਅੱਡਿਆਂ ਤੋਂ ਜਿੰਨੀਆਂ ਵੀ ਉਡਾਣਾਂ ਸੀਗੀਆਂ ਰੱਦ ਕਰ ਦਿੱਤੀਆਂ ਗਈਆਂ। ਡਿਜ਼ਨੀਲੈਂਡ ਵਰਗੇ ਜਿਹੜੇ ਪ੍ਰਮੁੱਖ ਉੱਥੇ ਆਕਰਸ਼ਣ ਨੇ ਸੈਲਾਨੀਆਂ ਵਾਸਤੇ, ਉਹ ਵੀ ਬੰਦ ਕਰ ਦਿੱਤੇ ਗਏ ਨੇ। ਤੇ ਕਈ ਹਾਈ ਸਪੀਡ ਜਿਹੜੀਆਂ ਰੇਲ ਰੂਟ ਨੇ ਉਹਨਾਂ ਨੂੰ ਅਸਥਾਈ ਤੌਰ ਤੇ ਬੰਦ ਕਰਨਾ ਪਿਆ। ਤੂਫਾਨ ਦੇ ਕਰਕੇ ਬਿਲਬੋਰਡ ਨੇ ਜਾਂ ਹੋਰ ਦਰਖਤ ਨੇ ਜਿਹੜੇ ਉਹ ਟੁੱਟ ਕੇ ਸੜਕਾਂ ਉੱਤੇ ਆ ਡਿੱਗੇ ਨੇ, ਤੇ ਇਸੇ ਕਰਕੇ ਜਿਹੜੇ ਕਈ ਥਾਵਾਂ ਦੇ ਉੱਤੇ ਤਾਂ ਜਿਹੜੇ ਰਾਹਤ ਕਾਰਜ ਨੇ ਉਹ ਕੀਤੇ ਨਹੀਂ ਜਾ ਸਕੇ। ਤੂਫਾਨ ਦੇ ਵਿੱਚ ਤੂਫਾਨ ਦੇ ਦਰਮਿਆਨ ਜਿਹੜੀਆਂ ਚੱਲ ਰਹੀਆਂ ਹਵਾਵਾਂ ਨੇ, ਇਹਨਾਂ ਦੀ ਜਿਹੜੀ ਗਤੀ ਆ ਜਾਂ ਇਹਨਾਂ ਦੀ ਜਿਹੜੀ ਰਫ਼ਤਾਰ ਆ, ਉਹ 94 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਨੇ। ਤੇ ਇਸ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਤਾਂ ਰਾਹਤ ਕਾਰਜ ਜਿਹੜੇ ਅਮਲੇ ਨੇ ਉਹਨਾਂ ਦਾ ਪਹੁੰਚਣਾ ਵੀ ਮੁਸ਼ਕਲ ਹੋਇਆ ਪਿਆ। ਇਮਾਰਤਾਂ ਟੁੱਟ ਚੁੱਕੀਆਂ ਨੇ ਤੇ ਬਿਜਲੀ ਦੇ ਖੰਭੇ ਉਖੜ ਚੁੱਕੇ ਨੇ। ਸ਼ੰਘਾਈ ਦੇ ਜਿਹੜੇ ਮੌਸਮ ਵਿਗਿਆਨ ਆਬਜ਼ਰਵੇਟਰੀ ਨੇ, ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਸ਼ਹਿਰ ਦੇ ਕੁਝ ਹਿੱਸਿਆਂ ਦੇ ਵਿੱਚ ਸਵੇਰੇ ਮੀਂਹ ਵੀ ਪਿਆ, ਜਿਹਦੇ ਕਰਕੇ ਰਾਹਤ ਕਾਰਜ ਕਰਨੇ ਔਖੇ ਹੋਏ ਪਏ ਨੇ। ਸ਼ੰਘਾਈ ਦੇ ਬਾਰੇ ਕਿਹਾ ਜਾਂਦਾ ਕਿ ਅਕਸਰ ਇਹ ਘੱਟ ਅਫੈਕਟਡ ਹੁੰਦਾ ਤੂਫਾਨਾਂ ਤੋਂ, ਕਿਉਂਕਿ ਇਹ ਉਹਨਾਂ ਇਲਾਕਿਆਂ ਦੇ ਵਿੱਚ ਪੈਂਦਾ ਜਿੱਥੇ ਤੂਫਾਨ ਘੱਟ ਮਾਰੂ ਸਾਬਤ ਹੁੰਦੇ ਨੇ। ਪਰ ਇਸ ਵਾਰ ਸ਼ੰਘਾਈ ਦੇ ਵਿੱਚ ਇਸ ਤੂਫਾਨ ਨੇ ਬਹੁਤ ਸਾਰੀ ਤਬਾਹੀ ਜਿਹੜੀ ਆ ਉਹ ਮਚਾਈ ਆ। ਦੱਸਿਆ ਜਾ ਰਿਹਾ ਕਿ ਜਿਹੜੇ ਸ਼ੰਘਾਈ ਦੀ ਆਬਜ਼ਰਵੇਟਰੀ ਹੈ, ਮੈਟਰੋ ਜਿਹੜੇ ਮੌਸਮ ਦੇ ਬਾਰੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਦਰਮਿਆਨ ਜਿਹੜਾ ਮੀਂਹ ਆ ਉਹ ਹੋਰ ਵੀ ਪੈ ਸਕਦਾ, ਜਿਹਦੇ ਕਰਕੇ ਪ੍ਰਭਾਵਿਤ ਇਲਾਕਿਆਂ ਜਾਂ ਕਹਿ ਲਓ ਪ੍ਰਭਾਵਿਤ ਲੋਕਾਂ ਤੱਕ ਜਿਹੜੀ ਮਦਦ ਆ ਉਹ ਪਹੁੰਚਾਉਣੀ ਔਖੀ ਹੋਊਗੀ। ਜਿਆਂਗਸੂ ਪ੍ਰੋਵਿੰਸ ਜਿਹੜੀ ਆ, ਉੱਥੇ ਦੱਸਿਆ ਜਾ ਰਿਹਾ ਕਿ ਉੱਥੇ ਫਲੱਡ ਜਿਹੜੇ ਨੇ ਉਹ ਉਹਨਾਂ ਦੇ ਵੀ ਆਉਣ ਦੀ ਸੰਭਾਵਨਾ। ਕਈ ਥਾਵਾਂ, ਨੀਵੇਂ ਥਾਵਾਂ ਦੇ ਉੱਤੇ, ਸਾਰੇ ਇਲਾਕੇ ਦੇ ਵਿੱਚ ਨਹੀਂ ਗਾ। ਉੱਥੇ ਫੂਡ ਡਿਲੀਵਰੀ ਦੀ ਜਿਹੜੀ ਸਰਵਿਸ ਆ ਉਹ ਵੀ ਪ੍ਰਭਾਵਿਤ ਹੋਈ ਹੈ, ਤੇ ਜਿਹੜੇ ਵਿਕਟਮਸ ਨੇ, ਜਿਹੜੇ ਪ੍ਰਭਾਵਿਤ ਲੋਕ ਨੇ, ਉਹਨਾਂ ਤੱਕ ਫੂਡ ਵਗੈਰਾ ਨਹੀਂ ਪਹੁੰਚ ਰਿਹਾ। 1961 ਦੇ ਵਿੱਚ ਜੁਲਾਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਥੇ ਬਹੁਤ ਜ਼ਿਆਦਾ
ਗਰਮੀ ਜਿਹੜੀ ਉਹ ਰਿਕਾਰਡ ਕੀਤੀ ਗਈ ਸੀ ਤੇ ਇੱਥੇ ਸੋਕਾ ਵੀ ਸੀਗਾ। ਪਰ ਬਾਅਦ ਦੇ ਵਿੱਚ ਇਸ ਇਲਾਕੇ ਨੇ ਫਲੱਡ ਵੀ ਦੇਖੇ। ਦੱਸਿਆ ਜਾ ਰਿਹਾ ਹੈ ਇੱਕ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਜਿਹੜੀ ਕਿ ਵਿਵੀਅਨ ਵੈਂਗ ਦੀ ਇੱਕ ਰਿਪੋਰਟ ਆ, ਉਹਨਾਂ ਨੇ ਬੜੀ ਤਫਸੀਲ ਦੇ ਨਾਲ ਇਸ ਬਾਰੇ ਰਿਸਰਚ ਕਰਕੇ ਪੂਰਾ ਸ਼ੰਘਾਈ ਦੇ ਬਾਰੇ, ਮੌਸਮ ਦੇ ਬਾਰੇ, ਕੁਦਰਤੀ ਆਫ਼ਤਾਂ ਦੇ ਬਾਰੇ ਬਹੁਤ ਸਾਰੇ ਉਹ ਜਿਹੜੇ ਆંકੜੇ ਨੇ ਉਹ ਜਿਹੜੇ ਸਾਂਝੇ ਕੀਤੇ ਨੇ। ਤੇ ਇਹਨਾਂ ਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਕਿ ਬੇਬਨੀਕਾ ਜਿਹੜਾ ਉਹ ਆਉਣ ਵਾਲੇ ਕੁਝ ਘੰਟਿਆਂ ਦੇ ਦਰਮਿਆਨ ਸ਼ੰਘਾਈ ਦੇ ਜਿਹੜੇ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਹੋਰ ਵੀ ਤਬਾਹੀ ਜਿਹੜਾ ਮਚਾਉਣ ਦੀ ਉਹ ਸਮਰੱਥਾ ਰੱਖਦਾ ਹੈ। ਯੈਂਗਟ ਰਿਵਰ ਆ ਉੱਥੇ ਜਿਹੜਾ ਕਿ ਇਸ ਟਾਈਮ ਖਤਰੇ ਦੇ ਨਿਸ਼ਾਨ ਦੇ ਨੇੜੇ ਤੇੜੇ ਵਹਿ ਰਿਹਾ ਜੀ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇੱਕ ਟਾਈਟਨ ਸਬਮਰਸੀਬਲ ਜੋ ਇੱਕ ਬੇੜੀ ਸੀ ਉਹ ਡੁੱਬ ਗਈ ਸੀ, ਜੀ ਜਿਹੜੀ ਸਮੁੰਦਰ ਦੇ ਡੂੰਘੇ ਜਾਣੀ ਸੀ, ਰਿਸਰਚ ਕਰਦੇ ਸੀ ਵਿੱਚ ਤੇ ਉਸ ਦੇ ਸੰਬੰਧ ਦੇ ਵਿੱਚ ਹੁਣ ਜਿਹੜੀ ਆ ਹੀਅਰਿੰਗ ਚੱਲ ਰਹੀ ਹੈਗੀ ਆ। ਕੋਸਟ ਗਾਰਡ ਦੇ ਮਰੀਨ ਬੋਰਡ ਆਫ ਇਨਵੈਸਟੀਗੇਸ਼ਨ ਨੇ ਹੁਣ 2 ਵੀਕਾਂ ਦੀ ਜਿਹੜੀ ਟੈਸਟੀਮਨੀ ਆ, ਉਹ ਜੋ ਸਾਬਕਾ ਇੰਪਲਾਈ ਹੈਗੇ ਓਸ਼ਨ ਗੇਟ ਜਿਹੜੀ ਕੰਪਨੀ ਇਸ ਡੂਮਡ ਵੈਸਲ ਨੂੰ ਚਲਾਉਂਦੀ ਹੈਗੀ ਆ, ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈਗੀ ਆ। ਇਹਦੇ ਵਿੱਚ 5 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਸੀਗੀ ਕੈਨੇਡਾ ਦੇ ਕੋਸਟ ਦੇ ਉੱਤੇ ਜੂਨ 18 2023 ਨੂੰ, ਜਿਹਦੇ ਵਿੱਚ ਇੱਕ ਅਮਰੀਕਨ CEO ਸੀ, ਇੱਕ ਪਾਇਲਟ ਸੀ, ਇੱਕ ਫ੍ਰੈਂਚ ਮਰੀਨਰ ਸੀ ਤੇ 2 ਬਿਜ਼ਨਸਮੈਨ ਤੇ ਇੱਕ ਉਹਦਾ ਬਿਜ਼ਨਸਮੈਨ ਦਾ ਮੁੰਡਾ ਸੀ ਜੋ ਕਿ 19 ਸਾਲਾਂ ਦਾ ਸੀ। ਸੋ ਇਸ ਜਦੋਂ ਇਹ ਕ੍ਰੈਸ਼ ਹੋਈ ਸੀ, ਸੋਸ਼ਲ ਮੀਡੀਆ ਦੇ ਉੱਤੇ ਇਹਦਾ ਬਹੁਤ ਰੌਲਾ ਉਸ ਟਾਈਮ ਦੇ ਉੱਤੇ ਪਿਆ ਸੀਗਾ ਤੇ ਕੋਸ਼ਿਸ਼ ਵੀ ਹੋਈ ਸੀ ਕਿ ਕਿਸ ਤਰ੍ਹਾਂ ਇਹਨੂੰ ਜਿਹੜਾ ਬਾਹਰ ਕੱਢਿਆ ਜਾ ਸਕਦਾ, ਕਿਸ ਤਰ੍ਹਾਂ ਜੋ ਬਚਾਏ ਜਾ ਸਕਦੇ ਆ, ਪਰ ਲੋਕ ਬਚਾਏ ਨਹੀਂ ਜਾ ਸਕੇ। ਜੀ ਤੇ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਜੇਸਨ ਨਿਊਬੋਰ ਜੋ ਚੇਅਰਮੈਨ ਹੈਗਾ ਮਰੀਨ ਬੋਰਡ ਆਫ ਇਨਵੈਸਟੀਗੇਸ਼ਨਸ ਦਾ, ਉਹਨਾਂ ਨੇ ਇੱਕ ਜਿਹੜੀ ਹੀਅਰਿੰਗ ਦੇ ਵਿੱਚ ਰਿਕਮੈਂਡੇਸ਼ਨਸ ਵੀ ਦਿੱਤੀਆਂ ਸੀਗੀਆਂ ਫੈਡਰਲ ਤੇ ਇੰਟਰਨੈਸ਼ਨਲ ਏਜੰਸੀਜ਼ ਨੂੰ। ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਕਿੱਥੇ ਕੁ ਨੈਗਲੀਜੈਂਸ ਹੋਈ ਆ, ਮਿਸਕੰਡਕਟ ਹੋਇਆ ਆ ਜਾਂ ਕ੍ਰਿਮੀਨਲ ਚਾਰजेस ਉਹਨਾਂ ਦੇ ਉੱਤੇ ਰੈਫਰ ਕੀਤੇ ਜਾ ਸਕਦੇ ਹੈਗੇ ਡਿਪਾਰਟਮੈਂਟ ਆਫ ਜਸਟਿਸ ਨੂੰ। ਓਸ਼ਨ ਗੇਟ ਜਿਹੜੀ ਕੰਪਨੀ ਆ ਇਹਦੀ ਹੁਣ ਕਾਫੀ ਜ਼ਿਆਦਾ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਇਸ ਡਿਜ਼ਾਸਟਰ ਦੇ ਲਈ। ਇਹ ਕਦੇ ਇਦਾਂ ਕਹਿੰਦੇ ਜਿਹੜੀ ਸਬਮਰਸੀਬਲ ਇੰਡਸਟਰੀ ਆ ਉਹਦੇ ਵਿੱਚ ਵਾਪਰਿਆ ਨਹੀਂ ਹੈ, ਇਹ ਪਹਿਲੀ ਵਾਰੀ ਇਦਾਂ ਦਾ ਜਿਹੜਾ ਐਕਸੀਡੈਂਟ ਹੋਇਆ ਸੀ। 23,000 ਪਾਉਂਡ ਦਾ ਜਿਹੜਾ ਇਹ ਵੈਸਲ ਜਿਹੜੀ ਬੇੜੀ ਆਪਾਂ ਕਹਿ ਸਕਦੇ ਆ, ਇਹ ਜੋ ਐਕਸਪੈਰੀਮੈਂਟਲ ਮਟੀਰੀਅਲ ਜਿਹਦੇ ਵਿੱਚ ਸੀਗਾ ਕਾਰਬਨ ਫਾਈਬਰ ਸੀ, ਪ੍ਰੈਸ਼ਰ ਟੈਸਟਡ ਸੀਗੀ ਤੇ ਇਹਦਾ ਐਕਸੀਡੈਂਟ ਨਹੀਂ ਹੋਣਾ ਚਾਹੀਦਾ ਸੀ ਪਰ ਹੋ ਗਿਆ। ਜਿਹਦੇ ਵਿੱਚ 2 ਅਮੀਰ ਬੰਦੇ, ਇੱਕ ਕੰਪਨੀ ਦਾ CEO, ਉਹ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ। ਜੋ ਮਰਨ ਵਾਲਿਆਂ ਦੇ ਵਿੱਚ CEO ਸਟਾਕਟਨ ਰਸ਼ 61 ਸਾਲਾਂ ਦਾ ਸੀ, ਜੋ ਪਾਇਲਟ ਕਰ ਰਿਹਾ ਸੀ ਟਾਈਟਨ ਨੂੰ। ਫ੍ਰੈਂਚ ਦਾ ਐਕਸਪਲੋਰਰ ਪੌਲ ਹੈਨਰੀ ਨਰਗਿਲਟ ਸੀਗਾ 77 ਸਾਲਾਂ ਦਾ। ਤੇ ਇਸ ਤੋਂ ਬਿਨਾ ਬ੍ਰਿਟਿਸ਼ ਟਾਈਕੂਨ ਹਮੀਸ਼ ਹਾਰਡਿੰਗ 58 ਸਾਲਾਂ ਦਾ। ਇੱਕ ਪਾਕਿਸਤਾਨੀ ਬਿਜ਼ਨਸਮੈਨ ਸ਼ਹਿਜ਼ਾਦਾ ਦਾਊਦ 48 ਸਾਲਾਂ ਦਾ ਸੀ ਤੇ ਉਹਦਾ ਇੱਕ ਟੀਨੇਜਰ ਸਨ ਸੁਲੇਮਾਨ ਸੀਗਾ। ਜਿੰਨੇ ਵੀ ਪੈਸੇਂਜਰ ਗਏ ਸੀ ਉਹਨੇ $2.5 ਲੱਖ ਦਿੱਤਾ ਸੀ ਸਮੁੰਦਰ ਦੇ ਵਿੱਚ ਡੂੰਘੇ ਜਾਣ ਨੂੰ। ਇੱਕ ਤਰ੍ਹਾਂ ਨਾਲ ਐਡਵੈਂਚਰ ਹੀ ਸੀਗਾ, ਪਰ ਉਹ ਸਾਰੇ ਮਾਰੇ ਗਏ। ਹੁਣ ਉਸ ਸੰਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ। ਜੀ ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਪਾਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਨਿਊਯਾਰਕ ਟਾਈਮਸ ਰਿਪੋਰਟ ਕਰ ਰਿਹਾ ਵੀ ਟਿਕਟੌਕ ਬੈਨ ਹੋ ਜਾਊਗੀ ਜਨਵਰੀ ਮਹੀਨੇ 'ਚ। ਇਹ ਜਿਹੜਾ ਕੁਐਸਚਨ ਆ ਉਹ ਇਹ ਹੁਣ ਕੋਰਟ ਕੋਲ ਪਹੁੰਚ ਚੁੱਕਾ ਹੈਗਾ। ਟਿਕਟੌਕ ਦੀ ਬਾਬਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਲੜਾਈ ਆ ਉਹ ਯੂਐਸ ਦੇ ਵਿੱਚ ਚੱਲ ਰਹੀ ਆ ਵੀ ਅਮਰੀਕਨ ਸਰਕਾਰ ਚਾਹ ਰਹੀ ਆ ਵੀ ਜਿਹੜੀ ਟਿਕਟੌਕ ਕੰਪਨੀ ਆ ਇਹ ਚਾਈਨੀਜ਼ ਪੇਰੈਂਟ ਕੰਪਨੀ ਬਾਈਡੈਂਸ ਦੀ ਹੈਗੀ ਆ, ਇਹ ਆਪਣਾ ਕਿਸੇ ਯੂਐਸ ਕੰਪਨੀ ਨੂੰ ਵੇਚ ਦੇਣ। ਅਸੀਂ ਚਾਹੁੰਦੇ ਨਹੀਂ ਵੀ ਜਿਹੜੀ ਚਾਈਨਾ ਆ ਉਹ ਇਸ ਕੰਪਨੀ ਨੂੰ ਅਮਰੀਕਾ ਦੇ ਵਿੱਚ ਚਲਾਵੇ, ਕਿਉਂਕਿ ਇਹ ਜਿਹੜਾ ਸਿਕਿਉਰਿਟੀ ਰਿਸਕ ਹੈਗਾ। ਯੂਐਸ ਲਾ ਮੇਕਰਸ ਤੇ ਇੰਟੈਲੀਜੈਂਸ ਆਫੀਸ਼ੀਅਲਸ ਨੇ ਕਿਹਾ ਵੀ ਜਿਹੜੀ ਇਹ ਐਪ ਆ ਇਹਦੇ ਜਿਹੜੇ ਸਿੱਧੇ ਸੰਬੰਧ ਉਹ ਚਾਈਨਾ ਦੇ ਨਾਲ ਹੈਗੇ ਆ। ਇਹਦੇ ਵਿੱਚ ਕਾਂਗਰਸ ਇਹਦੇ ਸੰਬੰਧ ਦੇ ਵਿੱਚ ਕਾਂਗਰੈਸ਼ਨਲ ਹੀਅਰਿੰਗ ਵੀ ਹੋਈ ਸੀ। ਕੋਰਟ ਫਾਈਲਿੰਗਸ ਦੇ ਵਿੱਚ ਇਹ ਕਿਹਾ ਗਿਆ ਆ ਵੀ ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਹੈਗਾ, ਬਿਕੋਜ਼ ਚਾਈਨੀਜ਼ ਗਵਰਨਮੈਂਟ ਇਹਦਾ ਜਿਹੜਾ ਕੰਟੈਂਟ ਹੈਗਾ ਉਹ ਯੂਜ਼ ਕਰ ਸਕਦੀ ਆ। ਬਹੁਤ ਸਾਰੇ ਲੋਕ ਅਮਰੀਕਨ ਲੋਕ ਵੱਖ-ਵੱਖ ਜਗ੍ਹਾ ਦੇ ਉੱਤੇ ਕਈ ਜਿਹੜੀ ਸਿਕਿਉਰਿਟੀ ਵਾਲੀਆਂ ਪਲੇਸਿਸ ਹੁੰਦੀਆਂ ਉੱਥੇ ਜਾ ਕੇ ਵੀ ਟਿਕਟੌਕ ਬਣਾਉਂਦੇ ਹੈਗੇ ਆ। ਸੋ ਉਹਨਾਂ ਦੇ ਕੋਲ ਉਹਨਾਂ ਦਾ ਜਿਹੜਾ ਆ ਚਾਈਨਾ ਵਾਲੇ ਐਕਸੈਸ ਲੈ ਸਕਦੇ ਹੈਗੇ ਆ। ਬਾਈਡਾਂਸ ਤੇ ਟਿਕਟੌਕ ਨੇ ਸੂ ਕੀਤਾ ਸੀ ਮਈ ਮਹੀਨੇ ਦੇ ਵਿੱਚ। ਇਸ ਚੀਜ਼ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਅਮਰੀਕਾ ਦੇ ਵਿੱਚ ਫ੍ਰੀ ਸਪੀਚ ਰਾਈਟ ਆ ਉਸ ਨੂੰ ਵਾਇਲੇਟ ਕਰੇਗਾ ਜੇ ਟਿਕਟੌਕ ਬੰਦ ਕੀਤੀ ਜਾਂਦੀ ਹੈਗੀ ਆ। ਫਾਈਨਲ ਵਰਡ ਜਿਹੜਾ ਟਿਕਟੌਕ ਦੇ ਉੱਤੇ ਉਸ ਯੂਐਸ ਦੀ ਸੁਪਰੀਮ ਕੋਰਟ ਕੋਲ ਹੀ ਪਹੁੰਚੂਗਾ। ਜਿੰਨੇ ਵੀ ਲੀਗਲ ਐਕਸਪਰਟਸ ਆ ਉਹ ਕਹਿ ਰਹੇ ਆ। ਇਹ ਵੀ ਦੱਸਦੀ ਜਾਈਏ ਸਰੋਤਿਆਂ ਨੂੰ ਕਿ ਯੂਐਸਏ ਦੇ ਵਿੱਚ 170 ਮਿਲੀਅਨ ਲੋਕ ਜਿਹੜੇ ਆ ਉਹ ਟਿਕਟੌਕ ਯੂਜ਼ ਕਰਦੇ। ਸੋ ਆਲਮੋਸਟ ਅਮਰੀਕਾ ਦੀ ਅੱਧੀ ਪੋਪੂਲੇਸ਼ਨ ਜਿਹੜੀ ਆ ਉਹ ਟਿਕਟੌਕ ਯੂਜ਼ ਕਰਦੀ ਹੈਗੀ ਆ। ਅੱਜ ਸਵੇਰੇ 9:30 ਵਜੇ ਦੇ ਕਰੀਬ ਯੂਐਸ ਕੋਰਟ ਆਫ ਅਪੀਲਸ ਦੇ ਵਿੱਚ ਜੋ ਡਿਸਟ੍ਰਿਕਟ ਆਫ ਕੋਲੰਬੀਆ ਦੀ ਸਰਕਟ ਕੋਰਟ ਹੈਗੀ ਆ ਉੱਥੇ ਇਹ ਹੀਅਰਿੰਗ ਸ਼ੁਰੂ ਹੋਈ ਹੈਗੀ ਆ। ਤੇ ਜਿੱਥੇ ਟਿਕਟੌਕ, ਵਾਈਡਾਂਸ ਤੇ ਕੁਝ ਟਿਕਟੌਕ ਦੇ ਜਿਹੜੇ ਯੂਜ਼ਰਸ ਹੈਗੇ ਆ ਉਹਨਾਂ ਨੇ ਸੂ ਕੀਤਾ ਹੈਗਾ ਜਿਹੜਾ ਇਹ ਲਾ ਬਣਿਆ ਆ ਉਹਨੂੰ ਬੰਦ ਕਰਨ ਦਾ, ਉਸ ਦੇ ਅਗੇਂਸਟ। ਘੰਟਾ ਕੁ ਇਹ ਕਹਿੰਦੇ ਹੀਅਰਿੰਗ ਚੱਲਣੀ ਸੀ। ਹਜੇ ਉਹਦੇ ਬਾਰੇ ਜਿਹੜੀ ਡਿਟੇਲ ਆ ਬਾਹਰ ਨਹੀਂ ਆਈ। ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜ਼ਰੂਰ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਾਂਗੇ। ਸੁਪਰੀਮ ਕੋਰਟ ਜਿਹੜੀ ਯੂਐਸ ਦੀ ਆ ਉਹ ਡਿਸਾਈਡ ਕਰੂਗੀ ਵੀ ਉਹ ਜਿਹੜੀ ਅਪੀਲ ਆ ਉਹ ਲੈਣਗੇ ਜਾਂ ਨਹੀਂ ਲੈਣਗੇ, ਕਿਉਂਕਿ ਟਿਕਟੌਕ ਯੂਜ਼ਰਸ ਤੇ ਟਿਕਟੌਕ ਕੰਪਨੀ ਵਾਲੇ ਇਹ ਕਹਿ ਰਹੇ ਆ ਇਹ ਜਿਹੜਾ ਫਸਟ ਅਮੈਂਡਮੈਂਟ ਦੇ ਨਾਲ ਰਿਲੇਟਡ ਕੇਸ ਆ ਤੇ ਸਿੱਧੀ ਵਾਇਲੇਸ਼ਨ ਹੈਗੀ ਆ ਜੇ ਇਸ ਨੂੰ ਬਲੌਕ ਕੀਤਾ ਜਾਂਦਾ ਹੈਗਾ। ਤੇ ਟਿਕਟੌਕ ਤੇ ਵਾਈਡਾਂਸ ਨੇ ਇਹ ਵੀ ਕਿਹਾ ਵੀ ਜਿਹੜੀ ਸੇਲ ਆ ਉਹ ਲੀਗਲੀ ਨਹੀਂ ਹੈਗੀ। ਟੈਕਨੀਕਲੀ ਇਹ ਫੀਜ਼ੀਬਲ ਨਹੀਂ ਹੈਗੀ। ਜਨਵਰੀ 19 2025 ਤੋਂ ਪਹਿਲਾਂ ਜਿਹੜੀ ਕਿ ਡੈਡਲਾਈਨ ਰੱਖੀ ਗਈ ਹੈਗੀ ਆ ਉਸ ਤੋਂ ਪਹਿਲਾਂ ਜਾਂ ਤਾਂ ਉਹਨਾਂ ਨੂੰ ਕੰਪਨੀ ਵੇਚਣੀ ਪਊਗੀ ਤੇ ਜਾਂ ਜਿਹੜੀ ਕੰਪਨੀ ਆ ਉਹ ਸ਼ਟ ਡਾਊਨ ਕਰਨੀ ਪਊਗੀ। ਯੂਐਸ ਗਵਰਨਮੈਂਟ ਕਿਸ ਤਰ੍ਹਾਂ ਇਸ ਨੂੰ ਜਿਹੜੀ ਡਿਫੈਂਡ ਕਰੂਗੀ, ਜਸਟਿਸ ਡਿਪਾਰਟਮੈਂਟ ਨੇ ਆਰਗੂ ਕੀਤਾ ਹੈਗਾ। ਇਸ ਸੰਬੰਧ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਸਿਕਿਉਰਿਟੀ ਨੂੰ ਲੈ ਕੇ ਜਿਹੜੇ ਪੱਖ ਪੇਸ਼ ਕੀਤੇ ਹੈਗੇ ਆ। ਦੂਸਰੇ ਪਾਸੇ ਜਿਹੜੇ ਟਿਕਟੌਕ ਯੂਜ਼ਰਸ ਤੇ ਕੰਪਨੀ ਆ ਉਹਨਾਂ ਨੇ ਇਹ ਕਿਹਾ ਆ ਵੀ ਫਸਟ ਅਮੈਂਡਮੈਂਟ ਕਰਕੇ ਜਿਹੜਾ ਸਾਡਾ ਹੱਕ ਹੋਣਾ ਚਾਹੀਦਾ, ਅਸੀਂ ਜੋ ਮਰਜ਼ੀ ਬੋਲੀਏ ਲਿਖੀਏ। ਪਰ ਇਹਨੂੰ ਜਿਹੜਾ ਤੁਸੀਂ ਕਨੈਕਟ ਕਰ ਰਹੇ ਹੈਗੇ ਚਾਈਨਾ ਦੇ ਨਾਲ ਤੇ ਚਾਈਨਾ ਵਾਲੇ ਕਹਿੰਦੇ ਵੀ ਅਸੀਂ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਨਹੀਂ ਯੂਜ਼ ਕਰਦੇ ਹੈਗੇ। ਇਹ ਸੋ ਕਾਫੀ ਵੱਡੀ ਜਿਹੜੀ ਲੜਾਈ ਆ ਟਿਕਟੌਕ ਦੇ ਸੰਬੰਧ ਦੇ ਵਿੱਚ ਚੱਲ ਰਹੀ ਆ। ਇਹ ਹੁਣ ਦੇਖਾਂਗੇ ਵੀ ਟਿਕਟੌਕ ਡਿਸਅਪੀਅਰ ਹੋ ਜਾਊਗੀ ਜਾਂ ਟਿਕਟੌਕ ਨੂੰ ਕੋਈ ਅਮਰੀਕਨ ਬਿਜ਼ਨਸਮੈਨ ਖਰੀਦ ਲਊਗਾ ਤੇ ਇਸੇ ਤਰ੍ਹਾਂ ਚੱਲੂਗੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਜ਼ਰਾਈਲ ਦੇ ਗਾਜ਼ਾ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਬਾਰੇ। ਫਿਲਿਸਤੀਨ ਦੇ ਅਫੀਸ਼ੀਅਲਸ ਨੇ ਇਹ ਗੱਲ ਕਹੀ ਹੈ ਕਿ ਤਾਜ਼ਾ ਜਿਹੜੇ ਹਮਲੇ ਕੀਤੇ ਗਏ ਨੇ, ਸਟ੍ਰਾਈਕ ਹੋਈਆਂ ਨੇ ਇਜ਼ਰਾਈਲ ਦੇ ਵੱਲੋਂ, ਉਹਨਾਂ ਦੇ ਕਰਕੇ 16 ਜਣੇ ਗਾਜ਼ਾ ਦੇ ਵਿੱਚ ਪੱਟੀ ਦੇ ਵਿੱਚ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ 5 ਔਰਤਾਂ ਨੇ ਤੇ 4 ਬੱਚੇ ਦੱਸੇ ਗਏ ਨੇ। ਇੱਕ ਜਿਹੜੀ ਸਟ੍ਰਾਈਕ ਹੋਈ ਆ ਉਹ ਨੁਸਰਤ ਰਿਫਿਊਜੀ ਕੈਂਪ ਹੈ ਸੈਂਟਰਲ ਗਾਜ਼ਾ ਦੇ ਵਿੱਚ, ਉੱਥੇ ਹੋਈ ਹੈ ਤੇ ਜਿੱਥੇ
ਘੱਟੋ ਘੱਟ 10 ਜਣੇ ਮਾਰੇ ਗਏ ਨੇ। ਇਹਨਾਂ ਦੇ ਵਿੱਚ 4 ਔਰਤਾਂ ਤੇ 2 ਬੱਚੇ ਸਨ ਤੇ ਜਿਹੜੀ ਅਵਧਾ ਹਸਪੀਟਲ ਦੇ ਉੱਤੇ ਇੱਕ ਸਟ੍ਰਾਈਕ ਹੋਈ ਆ, ਉੱਥੇ ਵੀ ਦੱਸਿਆ ਜਾ ਰਿਹਾ ਕਿ 13 ਜਾਣੇ ਜਿਹੜੇ ਜ਼ਖਮੀ ਹੋਏ ਆ। ਹਸਪਤਾਲ ਨੇ ਇਹ ਦੱਸਿਆ ਕਿ ਜਿਨ੍ਹਾਂ ਦੇ ਜਿਹੜੇ ਮਾਰੇ ਗਏ ਨੇ, ਉਹਨਾਂ ਦੇ ਵਿੱਚ ਇੱਕ ਮਦਰ ਹੈ ਤੇ ਇੱਕ ਉਹਦੇ ਬੱਚੇ ਨੇ ਜਿਹੜੇ, ਤੇ ਨਾਲ ਉਹਦੇ 5 ਘਰ ਦੇ ਹੋਰ ਮੈਂਬਰ ਦੱਸੇ ਗਏ ਨੇ। ਇਸੇ ਤਰ੍ਹਾਂ ਗਾਜ਼ਾ ਦੇ ਵਿੱਚ ਲੰਘੇ ਦਿਨੀ ਇੱਕ ਹੋਰ ਸਟ੍ਰਾਈਕ ਹੋਈ ਸੀ, ਜਿਹਦੇ ਵਿੱਚ 6 ਜਾਣੇ ਜਿਹੜੇ ਨੇ ਮਾਰੇ ਗਏ ਨੇ। ਟੋਟਲ ਇਹਨਾਂ ਤਾਜ਼ਾ ਹਵਾਈ ਹਮਲਿਆਂ ਦੇ ਵਿੱਚ 16 ਜਣੇ ਮਾਰੇ ਗਏ ਨੇ, ਜਿਹਦੇ ਵਿੱਚ ਇੱਕ ਔਰਤ ਤੇ 2 ਉਹਦੇ ਬੱਚੇ ਸ਼ਾਮਲ ਦੱਸੇ ਗਏ ਨੇ। ਸਿਵਲ ਡਿਫੈਂਸ ਦੇ ਵੱਲੋਂ ਇਹ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈ। ਇਜ਼ਰਾਈਲੀ ਜਿਹੜੇ ਅਥਾਰਟੀਜ਼ ਨੇ ਜਾਂ ਉਹਨਾਂ ਨੇ ਕਿਹਾ ਕਿ ਉਹ ਸਿਰਫ ਮਿਲੀਟੈਂਟਸ ਨੂੰ ਟਾਰਗੇਟ ਕਰ ਰਹੇ ਨੇ, ਤੇ ਉਹਨਾਂ ਨੇ ਦੱਸਿਆ ਕਿ ਹਮਾਸ ਆ ਜਿਹੜਾ ਜਾਂ ਹੋਰ ਜਿਹੜੇ ਆਰਮਡ ਗਰੁੱਪ ਨੇ, ਉਹ ਲਗਾਤਾਰ ਸਿਵਿਲੀਅਨਸ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਇੰਗੇਜ ਕਰ ਰਹੇ ਨੇ ਤੇ ਉਹਨਾਂ ਦੇ ਆਪਰੇਸ਼ਨਸ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ। ਇਸ ਕਰਕੇ ਅਸੀਂ ਹਵਾਈ ਹਮਲਿਆਂ ਨੂੰ ਅੰਜਾਮ ਦਿੱਤਾ। ਪਰ ਆਪਾਂ ਨੂੰ ਪਤਾ ਹੀ ਹੈ ਕਿ ਦੁਨੀਆ ਭਰ ਦੇ ਵਿੱਚ ਲਗਾਤਾਰ ਇਜ਼ਰਾਈਲ ਦੀ ਇਹ ਆਲੋਚਨਾ ਹੋ ਰਹੀ ਹੈ ਕਿ ਉਹਨੇ ਰਾਹਤ ਕੈਂਪਾਂ, ਸਕੂਲਾਂ, ਹਸਪਤਾਲਾਂ ਨੂੰ ਆਪਣੇ ਹਵਾਈ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ। 41,000 ਤੋਂ ਵੱਧ ਫਿਲਿਸਤੀਨੀਅਨ ਹੁਣ ਇਸ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਨੇ, ਜਿਹੜੀ ਕਿ ਹਮਾਸ ਤੇ ਇਜ਼ਰਾਈਲ ਦੇ ਵਿਚਾਲੇ ਜਿਹੜੇ ਛਿੜੀ ਹੋਈ ਹੈ 7 ਅਕਤੂਬਰ ਤੋਂ ਲੈ ਕੇ। ਤੇ ਦੱਸਿਆ ਜਾ ਰਿਹਾ ਕਿ 1 ਸਾਲ ਪਹਿਲਾਂ ਮਿਨਿਸਟਰੀ ਨੇ ਜਿਹੜਾ ਇਹ ਗੱਲ ਦੱਸੀ ਹੈ ਕਿ ਫਾਈਟਰਸ ਨੇ, ਜਿਹੜੇ ਲੜਾਕੇ ਨੇ, ਜਿਹੜੇ ਜਾਂ ਸਿਵਿਲੀਅਨਸ ਨੇ, ਉਹਨਾਂ ਦੇ ਵਿੱਚ ਆਪਸੀ ਜਾਂ ਕਿੰਨੇ ਕੁ ਤੌਰ ਤੇ ਉਹ ਇਕੱਠੇ ਰਹਿੰਦੇ ਨੇ, ਇਹਦੇ ਵਿੱਚ ਪਤਾ ਨਹੀਂ। ਪਰ ਹੁਣ ਤੱਕ ਇਹਨਾਂ ਜ਼ਰੂਰ ਪਤਾ ਲੱਗਿਆ ਕਿ ਤਕਰੀਬਨ ਇਜ਼ਰਾਈਲ ਵੱਲੋਂ ਕਿ ਉਹਨੇ ਹਮਾਸ ਦੇ 17,000 ਜਿਹੜੇ ਲੜਾਕੇ ਨੇ ਉਹ ਮਾਰ ਦਿੱਤੇ ਨੇ। ਪਰ ਜਿਹੜੀਆਂ ਫਿਲਿਸਤੀਨ ਅਥਾਰਟੀਜ਼ ਨੇ, ਉਹਨਾਂ ਨੇ ਕਿਹਾ ਕਿ ਇਜ਼ਰਾਈਲ ਦਾ ਇਹ ਅੰਕੜਾ ਗਲਤ ਆ, ਇਹਦੇ ਵਿੱਚ ਜ਼ਿਆਦਾਤਰ ਔਰਤਾਂ ਤੇ ਬੇਗੁਨਾਹ ਬੱਚੇ ਸ਼ਾਮਲ ਨੇ। ਜੀ ਜੀ। ਅਗਲੀ ਖਬਰ ਵੱਲ ਚੱਲੀਏ। ਮਿਡਲ ਈਸਟ ਤੋਂ ਆ ਰਹੀ ਆ, ਜਿੱਥੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਆਪਣੇ ਇੱਕ ਸਹਾਇਕ ਨੂੰ ਭੇਜਿਆ ਹੈਗਾ ਇਜ਼ਰਾਈਲ, ਤਾਂ ਕਿ ਜਿਹੜੀ ਉੱਥੇ ਲੜਾਈ ਚੱਲ ਰਹੀ ਹੈਗੀ ਆ ਗਾਜ਼ਾ ਦੇ ਵਿੱਚ, ਇਜ਼ਰਾਈਲ ਤੇ ਗਾਜ਼ਾ ਦੇ ਵਿਚਕਾਰ, ਉਹ ਲੈਬਨਾਨ ਵੱਲ ਨੂੰ ਨਾ ਵੱਧ ਜਾਵੇ। ਨਿਊਯਾਰਕ ਟਾਈਮ ਨੇ ਕਾਫੀ ਵੱਡਾ ਜਿਹੜਾ ਆਰਟੀਕਲ ਇਸ ਸੰਬੰਧ ਵਿੱਚ ਛਾਪਿਆ ਹੈਗਾ। ਕਹਿੰਦੇ ਭਈ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਵਾਈਜ਼ਰ ਐਮੋਸ ਹੌਚਸਟੇਨ, ਉਹ ਇਜ਼ਰਾਈਲ ਦੀ ਮਿਲਟਰੀ ਤੇ ਹੋਰ ਜਿਹੜੇ ਪਾਵਰਫੁਲ ਲੋਕ ਹੈਗੇ ਆ ਇਜ਼ਰਾਈਲ ਦੇ ਵਿੱਚ, ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਹਿਜ਼ਬੁੱਲਾ ਤੇ ਇਜ਼ਰਾਈਲ ਦੀ ਮਿਲਟਰੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਆ ਤਣਾਅ ਪੈਦਾ ਹੋਇਆ ਸੀ। ਬੰਬਾਰਡਮੈਂਟ ਦੋਨਾਂ ਮੁਲਕਾਂ ਵੱਲੋਂ ਇੱਕ ਦੂਜੇ ਦੇ ਉੱਤੇ ਹੋਈ ਸੀ, ਤੇ ਮਿਸਟਰ ਹੌਸਟੇਨ ਜੋ ਆ, ਉਹ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ, ਉਹ ਆ ਗਲੈਂਟ, ਉਹਨਾਂ ਨੂੰ ਮਿਲੇ ਹੈਗੇ ਆ। ਉਸ ਤੋਂ ਬਾਅਦ ਉਹ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਵੀ ਮਿਲਣਗੇ, ਤੇ ਉਹਨਾਂ ਨੇ ਘੱਟੋ ਘੱਟ 5 ਟ੍ਰਿਪ ਇਜ਼ਰਾਈਲ ਤੇ ਲੈਬਨਾਨ ਦੇ ਵਿਚਕਾਰ ਲਾਏ ਹੈਗੇ ਆ, ਵੀ ਇਹ ਜਿਹੜੀ ਲੜਾਈ ਆ ਹੋਰ ਮਿਡਲ ਈਸਟ ਦੇ ਵਿੱਚ ਵੱਧ ਨਾ ਜਾਵੇ। ਮਿਸਟਰ ਗਲੈਂਟ ਨੇ ਇਹ ਕਿਹਾ ਵੀ ਉਹਨਾਂ ਨੇ ਯੂਐਸ ਦੇ ਜਿਹੜੇ ਡਿਫੈਂਸ ਸੈਕਟਰੀ ਆ ਲਾਇਡਸ ਆਸਟਨ, ਉਹਨਾਂ ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ। ਜਿਹੜਾ ਹਿਜ਼ਬੁੱਲਾ ਆ, ਉਹ ਆਪਣੇ ਆਪ ਨੂੰ ਹਮਾਸ ਦਾ ਮਿੱਤਰ ਸਮਝਦਾ ਹੈਗਾ, ਤੇ ਇਜ਼ਰਾਈਲ ਵੱਲੋਂ ਹਮਾਸ ਦੇ ਉੱਤੇ ਪਿਛਲੇ 1 ਸਾਲ ਤੋਂ ਵੱਧ ਬੰਬਾਰਡਮੈਂਟ ਕੀਤੀ ਜਾ ਰਹੀ ਹੈ, ਜਿਹਦੇ 'ਚ 40,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਆ, ਲੱਖਾਂ ਦੇ ਜੀ ਹਿਸਾਬ ਨਾਲ ਇਵੈਕੂਏਟ ਕੀਤੇ ਗਏ ਆ, ਮੂਵ ਹੋ ਗਏ ਆ, ਲੋਕਾਂ ਦੀ ਪ੍ਰਾਪਰਟੀ ਦਾ ਬਹੁਤ ਨੁਕਸਾਨ ਹੋਇਆ। 1200 ਦੇ ਕਰੀਬ ਇਜ਼ਰਾਈਲ ਦੇ ਵਿੱਚ ਲੋਕ ਜਿਹੜੇ ਆ ਉਹ ਮਾਰੇ ਗਏ ਸੀ। ਤੇ ਇਸ ਸੰਬੰਧ ਦੇ ਵਿੱਚ ਜੇ ਲੈਬਨਾਨ ਦੇ ਨਾਲ ਇਜ਼ਰਾਈਲ ਦੀ ਲੜਾਈ ਦੇ ਵਿੱਚ ਵਾਧਾ ਹੁੰਦਾ, ਉਹਦੇ 'ਚ ਫਿਰ ਹੋਰ ਲੋਕਾਂ ਦੀ ਜਿਹੜੀਆਂ ਮੌਤਾਂ ਹੋਣਗੀਆਂ। ਤੇ ਜਿਹੜਾ ਯੂਐਸ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਨਹੀਂ ਚਾਹੁੰਦਾ ਵੀ ਇਹ ਜਿਹੜੀ ਲੜਾਈ ਆ ਹੋਰ ਪਾਸੇ ਵੱਲ ਫੈਲੇ। ਸੋ ਨੇਤਨਯਾਹੂ ਜਿਹੜਾ ਆ, ਉਹ ਪੂਰੀ ਤਰ੍ਹਾਂ ਬੜਾ ਸਖਤ ਲੀਡਰ ਹੈਗਾ। ਉਹ ਆਪਾਂ ਦੇਖਿਆ ਆ ਵੀ ਪਿਛਲੇ ਦਿਨਾਂ 'ਚ ਕਿੰਨੀ ਵਾਰੀ ਕੋਸ਼ਿਸ਼ ਕੀਤੀ ਗਈ ਵਾਈਟ ਹਾਊਸ ਵੱਲੋਂ, ਤੇ ਉਹ ਕਿਸੇ ਵੀ ਗੱਲ ਦੇ ਉੱਤੇ ਜਿਹੜਾ ਸਮਝੌਤਾ ਆ ਉਹ ਨਹੀਂ ਕਰਨਾ ਚਾਹੁੰਦਾ ਹੈਗਾ। ਤੇ ਇਸ ਵੇਲੇ ਸਿਚੁਏਸ਼ਨ ਮਿਡਲ ਈਸਟ ਦੇ ਵਿੱਚ ਵੀ ਬਹੁਤ ਜਿਹੜੀ ਆ ਖਤਰਨਾਕ ਬਣੀ ਹੋਈ ਹੈਗੀ ਆ। ਲੱਗਦਾ ਨਹੀਂ ਵੀ ਉੱਥੇ ਵੀ ਜਿਹੜੀ ਆ ਸ਼ਾਂਤੀ ਛੇਤੀ ਵਾਪਸ ਆਵੇ। ਜੀ, ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਉਸ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸਰੋਤੇ ਜੁੜੇ ਰਹੋ ਪੰਜਾਬੀ ਡੇਲੀ ਇਸੇ ਦੇ ਨਾਲ। ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਕੁਝ ਖਾਸ ਖਬਰਾਂ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਬੇਰੀਏ ਦੇ ਵਿੱਚ ਜਿਹੜਾ ਟੈਂਪਰੇਚਰ ਆ ਕਾਫੀ ਡਾਊਨ ਹੋਇਆ ਹੈ ਤੇ ਮੀਂਹ ਪੈਣ ਦੇ ਵੀ ਕਾਫੀ ਜਿਹੜੇ ਅਸਾਰ ਹੈਗੇ ਆ। ਕਹਿੰਦੇ ਇੱਕ ਤਰ੍ਹਾਂ ਦੇ ਨਾਲ ਇਹ ਐਬਨੋਰਮਲ ਜਿਹੜਾ ਵੈਦਰ ਆ ਉਹ ਚੱਲ ਰਿਹਾ ਸੈਨ ਫਰਾਂਸਿਸਕੋ ਗੇਟ ਦੇ ਮੁਤਾਬਕ। ਕੱਲ ਕੁਝ ਏਰੀਏ ਦੇ ਵਿੱਚ ਮੀਂਹ ਵੀ ਪਿਆ ਹੈਗਾ ਤੇ ਅੱਜ ਵੀ ਜਿਹੜਾ ਮੀਂਹ ਪੈਣ ਦੇ ਕਾਫੀ ਚਾਂਸ ਆ। 10 ਤੋਂ ਲੈ ਕੇ 15 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਲੋਅਰ ਆ ਜੋ ਜਿੰਨਾ ਨਾਰਮਲੀ ਹੁੰਦਾ ਹੈ। ਨੈਸ਼ਨਲ ਵੈਦਰ ਸਰਵਿਸ ਦੇ ਜਿਹੜੇ ਅਲਰਟ ਕੈਮਰਾਜ਼ ਆ ਉਹਨਾਂ ਨੇ ਦੱਸਿਆ ਵੀ ਮੈਂਡੋਸਿਨੋ ਕਾਉਂਟੀ ਦੇ ਵਿੱਚ ਸੋਮਵਾਰ ਸਵੇਰੇ ਥੋੜਾ ਜਿਹੜਾ ਮੀਂਹ ਪਿਆ ਹੈਗਾ। ਇਹ ਟਿਪੀਕਲ ਨਹੀਂ, ਕਹਿੰਦੇ ਇਦਾਂ ਹੁੰਦਾ ਨਹੀਂ ਹੈਗਾ ਅੱਜ ਕੱਲ, ਪਰ ਇਹ ਵਾਪਰ ਰਿਹਾ ਹੈਗਾ। ਡਾਊਨਟਾਊਨ ਸੈਨ ਫਰਾਂਸਿਸਕੋ, ਈਸਟਵੇ, ਲਿਵਰਮੋਰ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਮੀਂਹ ਪੈ ਸਕਦਾ ਹੈਗਾ। ਸੈਨ ਹੋਜ਼ੇ 에ਅਰਪੋਰਟ ਦੇ ਲਾਗੇ ਛਾਗੇ ਵੀ। ਤੇ ਦੂਸਰਾ ਜਿਹੜਾ ਟੈਂਪਰੇਚਰ ਤੁਸੀਂ ਦੇਖਿਆ ਹੋਣਾ ਪਿਛਲੇ ਵੀਕ ਬਹੁਤ ਹਾਈ ਸੀਗਾ ਤੇ ਇੱਕਦਮ ਹੀ 15 ਡਿਗਰੀ ਜਿਹੜਾ ਟੈਂਪਰੇਚਰ ਆ ਉਹ ਡਿੱਗ ਪਿਆ ਹੈਗਾ। ਸੋ ਹਵਾਵਾਂ ਵੀ ਬਹੁਤ ਤੇਜ਼ ਜਿਹੜੀਆਂ ਆ ਉਹ ਕੱਲ ਰਾਤੀ ਵੀ ਚੱਲ ਰਹੀਆਂ ਸੀਆਂ ਤੇ ਅੱਜ ਵੀ ਇਹ ਚੱਲਣਗੀਆਂ। ਨਾਰਥ ਵੇ ਦੇ ਵਿੱਚ ਵੀ ਮੀਂਹ ਜਿਹੜਾ ਕਹਿੰਦੇ ਆ ਸਕਦਾ। 10% ਚਾਂਸ ਉੱਥੇ ਥੰਡਰਸਟਾਰਮ ਦੇ ਆ, 5% ਥੰਡਰਸਟਾਰਮ ਦੇ ਜਿਹੜੇ ਚਾਂਸ ਆ ਉਹ ਬੇ ਏਰੀਏ ਦੇ ਵਿੱਚ ਹੈਗੇ ਆ। ਆਈਸੋਲੇਟਡ ਥੰਡਰਸਟਾਰਮਸ ਪੋਸੀਬਲ ਕਹਿੰਦੇ ਪਈ ਕੱਲ ਸੀਗੇ ਰਾਤ ਨੂੰ ਤੇ ਅੱਜ ਸਵੇਰੇ ਜਾਂ ਦੁਪਹਿਰ ਤੱਕ। ਇਹ ਜਿਹੜਾ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਅਪਡੇਟ ਕੀਤੀ ਹੈ ਜੀ। ਇਸ ਟਾਈਮ ਇੱਕ ਹੋਰ ਖਾਸੀ ਜਿਹੜੀ ਖਬਰ ਆ ਉਹਦੀ ਖਾਸੀ ਚਰਚਾ CNN, BBC, ਰਾਈਟਰਸ ਤੇ ਯਾਹੂ ਉੱਤੇ ਇਹ ਜਿਹੜੀਆਂ ਖਬਰਾਂ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਾਫੀ ਸ਼ਾਇع ਕੀਤੀਆਂ ਨੇ ਤੇ ਇਸ ਤੇ ਖਾਸੀ ਚਰਚਾ ਹੋ ਰਹੀ ਹੈ। ਨਾਈਜੀਰੀਆ ਦੇ ਵਿੱਚ ਫਲੱਡ ਆ ਰਹੇ ਨੇ। ਨਾਈਜੀਰੀਆ ਦੇ ਵਿੱਚ ਫਲੱਡ ਆਉਣ ਕਰਕੇ ਇੱਕ ਜੇਲ੍ਹ ਦੀ ਕੰਧ ਜਿਹੜੀ ਆ ਡਿੱਗ ਪਈ ਤੇ ਤਕਰੀਬਨ 274 ਜਿਹੜੇ ਕੈਦੀ ਸੀਗੇ ਉਹ ਇਸ ਕੈਦ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਬੋਰਨੋ ਸਟੇਟ ਹੈ ਜਿਹੜੀ, ਉੱਥੇ ਫਲੱਡ ਬਹੁਤ ਜ਼ਿਆਦਾ ਆਇਆ ਤੇ ਹੁਣ ਤੱਕ ਦੱਸਿਆ ਜਾ ਰਿਹਾ ਕਿ ਵੈਸਟਰਨ ਤੇ ਸੈਂਟਰਲ ਅਫਰੀਕਾ ਦੇ ਵਿੱਚ ਇਹਨਾਂ ਫਲੱਡਸ ਕਰਕੇ, ਇਹਨਾਂ ਹੜ੍ਹਾਂ ਕਰਕੇ ਤਕਰੀਬਨ 10,000 ਜਿਹੜਾ ਬੰਦਾ ਉਹ ਮਾਰਿਆ ਗਿਆ। 281 ਜਿਹੜੇ ਕੈਦੀ ਸੀਗੇ ਉਹ ਭੱਜ ਗਏ ਸੀਗੇ ਲੰਘੇ ਦਿਨਾਂ ਦੇ ਵਿੱਚ ਜਦੋਂ ਜੇਲ੍ਹ ਦੀ ਕੰਧ ਡਿੱਗੀ। ਤੇ ਨਾਈਜੀਰੀਅਨ ਕਰੈਕਸ਼ਨਲ ਸਰਵਿਸ ਸਪੋਕਸਮੈਨ ਨੇ ਅਬੂ ਬਕਰ ਉਮਰ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਦੱਸਿਆ। ਤੇ ਜਿਹੜੇ ਫਲੱਡ ਨੇ ਉਹਨਾਂ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਕਰੈਕਸ਼ਨਲ ਫੈਸਿਲਿਟੀ ਆ ਉਹ ਵੀ ਕਾਫੀ, ਉਹਦਾ ਬਹੁਤ ਹਿੱਸਾ ਜਿਹੜਾ ਡੁੱਬ ਗਿਆ ਸੀਗਾ। ਸਿਕਿਉਰਿਟੀ ਕਸਟੋਡੀਅਲ ਸੈਂਟਰ ਜਿਹੜਾ ਮਿਡੂਗੁਰੀ ਜਿਹੜਾ ਇਹਦਾ ਨਾਮ ਦੱਸਿਆ ਗਿਆ, ਉੱਥੇ ਇਹਦੀ ਜਦੋਂ ਜੇਲ੍ਹ ਦੇ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਫਲੱਡ ਆਏ ਤਾਂ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆ ਗਿਆ ਸੀਗਾ। ਫਲੱਡ ਦੇ ਕਰਕੇ ਇਹਨਾਂ ਕੈਦੀਆਂ ਨੇ ਸ਼ੋਰ ਜਿਹੜਾ ਮਚਾਉਣਾ ਜਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਇੱਕ ਕੰਧ ਡਿੱਗਦੀ ਹੈ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਕੰਧ ਵੀ ਜਿਹੜੀ ਹੈ ਕੈਦੀਆਂ ਨੇ ਡਿੱਗੀ ਹੈ। 284 ਜਿਹੜੇ ਕੈਦੀ ਸੀਗੇ ਉਹ ਜੇਲ੍ਹ ਦੇ ਵਿੱਚੋਂ ਭੱਜ ਗਏ। ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਕਈ ਲਗਾਤਾਰ ਹਫ਼ਤਿਆਂ ਤੋਂ, ਜੇਕਰ ਆਪਾਂ ਗੱਲ ਕਰੀਏ ਸਾਰੇ ਨਾਈਜੀਰੀਆ ਦੇ ਵਿੱਚ ਫਲੱਡਿੰਗ ਕਰਕੇ 269 ਡੈਥਸ ਹੋ ਚੁੱਕੀਆਂ ਨੇ। 640 ਜਿਹੜੇ ਲੋਕ ਨੇ ਹੁਣ ਤੱਕ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੱਕ 640 ਨਹੀਂ, ਮਾਫ ਕਰਨਾ, 6,40,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਪਿਆ। ਤੇ ਕੰਟਰੀ ਦੀ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਉਹਦੇ ਜਿਹੜੇ ਆંકੜੇ ਨੇ, ਨੇਮਾ ਉਹਦਾ ਨਾਮ ਹੈ, ਉਹਦੇ ਦੱਸਣ ਦੇ ਮੁਤਾਬਕ ਬੋਰਨੋ ਸਟੇਟ ਜਿਹੜੀ ਇੱਕ ਅਜਿਹੀ ਆ ਜਿਹਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਹੁਣ ਉੱਥੇ ਦੱਸਿਆ ਜਾ ਰਿਹਾ ਕਿ ਇਹਨਾਂ ਹੜ੍ਹਾਂ ਕਰਕੇ ਜਿਹੜਾ ਨਾਈਜੀਰੀਅਨ ਜ਼ੂ ਹੈ ਉਹਦੇ ਵਿੱਚੋਂ ਵੀ ਕਾਫੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਾਨਵਰ ਨੇ, ਪੰਛੀ ਨੇ, ਉਹ ਲਾਪਤਾ ਦੱਸੇ ਗਏ ਨੇ ਤੇ ਕਈ ਇਹਦੀ ਲਪੇਟ ਦੇ ਵਿੱਚ ਆਉਣ ਕਰਕੇ ਮਾਰੇ ਵੀ ਗਏ ਨੇ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਕੈਨੇਡਾ ਦੇ ਵਿੱਚ ਜਿਹੜਾ ਆਪਣਾ ਗੁਆਂਢੀ ਮੁਲਕ ਆ ਉੱਥੇ ਹਜੇ ਵੀ ਬਹੁਤ ਜ਼ਿਆਦਾ ਜਿਹੜੀ ਇਕੋਨਮੀ ਆ ਉਹਦੀ ਜਿਹੜਾ ਦਰਦ ਆ, ਉਹਦਾ ਪੇਨ ਉੱਥੇ ਦੇ ਲੋਕ ਫੀਲ ਕਰ ਰਹੇ ਹੈਗੇ ਆ। ਹਾਲਾਂਕਿ 3 ਵਾਰੀ ਜਿਹੜਾ ਇੰਟਰਸਟ ਰੇਟ ਆ ਕੈਨੇਡਾ ਦੀ ਜਿਹੜੀ ਸਰਕਾਰ ਆ ਉਹ ਕੱਟ ਕਰ ਚੁੱਕੀ ਆ, ਫਿਰ ਵੀ ਜਿਹੜੀ ਇਕੋਨਮੀ ਆ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਅਸਰ ਗੁੱਡ ਪਾਸੇ ਵੱਲ ਨੂੰ ਜਾਣ ਦਾ ਨਹੀਂ ਪਿਆ ਹੈਗਾ। ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ ਆ। ਘਰਾਂ ਦੀਆਂ ਜਿਹੜੀਆਂ ਸੇਲਸ ਆ ਪੂਰੀ ਤਰ੍ਹਾਂ ਰੁਕੀਆਂ ਹੋਈਆਂ ਹੈਗੀਆਂ ਆ। ਇਨਫਲੇਸ਼ਨ ਬਹੁਤ ਜ਼ਿਆਦਾ ਵਧੀ ਹੋਈ ਹੈਗੀ ਆ। ਤੇ ਕੈਨੇਡਾ ਦੇ ਲੋਕ ਇਹ ਕਹਿ ਰਹੇ ਆ ਵੀ ਇੱਕ ਵਾਰੀ ਹੋਰ ਜਿਹੜਾ ਇੰਟਰਸਟ ਰੇਟ ਘੱਟ ਹੋਣਾ ਚਾਹੀਦਾ ਹੈਗਾ। ਉੱਥੇ ਦਾ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਉਸਨੇ 3 ਵਾਰੀ
ਜਿਹੜਾ ਘੱਟ ਕੀਤਾ ਹੈਗਾ। ਕੈਨੇਡਾ ਦੇ ਵਿੱਚ ਜਿਹੜੀ ਇਨਫਲੇਸ਼ਨ ਆ ਉਹ ਕਹਿ ਤਾਂ ਰਹੇ ਆ ਵੀ 2% ਤੇ ਪਹੁੰਚ ਗਈ ਆ। 2022 ਦੇ ਵਿੱਚ ਬਿਲਕੁਲ ਪੀਕ ਦੇ ਉੱਤੇ ਸੀ, ਪਰ ਆਮ ਲੋਕ ਜਿਸ ਤਰ੍ਹਾਂ ਤੁਸੀਂ USA ਦੇ ਵਿੱਚ ਵੀ ਦੇਖਦੇ ਹੈਗੇ ਆ, ਹਜੇ ਜਿਹੜੀਆਂ ਚੀਜ਼ਾਂ ਦੀਆਂ ਪ੍ਰਾਈਸਿਸ ਆ, ਕੀਮਤਾਂ ਆ, ਹਜੇ ਵੀ ਬਹੁਤ ਜ਼ਿਆਦਾ ਹੈਗੀਆਂ ਆ। ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਆ ਟਿਫ ਮੈਕਲੈਮ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਲੰਡਨ ਦੇ ਵਿੱਚ ਦੱਸਿਆ ਵੀ ਕੰਜ਼ਿਊਮਰ ਦੇ ਕੋਲ ਹੁਣ ਐਕਸਟਰਾ ਮਨੀ ਹੈ ਨਹੀਂ ਸਪੈਂਡ ਕਰਨ ਦੇ ਲਈ। ਕਹਿੰਦੇ ਭਈ ਬਹੁਤ ਜ਼ਿਆਦਾ ਮਨੀ ਕੈਨੇਡੀਅਨ ਲੋਕਾਂ ਦਾ ਉਹਨਾਂ ਦੀ ਮੌਰਗੇਜ ਜਾਂ ਰੈਂਟ ਦੇ ਉੱਤੇ ਚਲੇ ਜਾਂਦਾ ਹੈਗਾ ਆ। 400 ਬਿਲੀਅਨ ਡਾਲਰ ਦੀਆਂ ਜਿਹੜੀਆਂ ਮੌਰਗੇਜਸ ਆ, ਲੋਨ ਆ, ਉਹ 2025 ਦੇ ਵਿੱਚ ਰੀਨਿਊ ਹੋਣੇ ਹੈਗੇ ਆ। ਤੇ ਉੱਥੇ ਜਿਹੜਾ ਅਮਰੀਕਾ ਵਾਂਗ ਨਹੀਂ ਇੰਟਰਸਟ ਰੇਟ ਹੁੰਦਾ, ਇੱਥੇ 30 ਸਾਲਾਂ ਦਾ ਫਿਕਸ ਲੈ ਲਿਆ ਜਾਂ 15 ਸਾਲਾਂ ਦਾ ਫਿਕਸ ਲੈ ਲਿਆ, ਉੱਥੇ ਕੁਛ ਕੁ ਸਾਲ ਦਾ ਹੀ ਫਿਕਸ ਹੁੰਦਾ ਹੈਗਾ, ਮੋਸਟਲੀ ਐਡਜਸਟੇਬਲ ਹੁੰਦਾ ਹੈਗਾ। ਤੇ ਉਹ ਫਿਰ ਜਦੋਂ ਰੀਨਿਊ ਹੁੰਦਾ ਆ, ਜੋ ਵੀ ਕਰੰਟ ਰੇਟ ਆ ਉਹਦੇ ਉੱਤੇ ਹੁੰਦਾ, ਜਿਹਦੇ ਨਾਲ ਕਈ ਵਾਰੀ ਡਬਲ ਵੀ ਲੋਕਾਂ ਦੀ ਜਿਹੜੀ ਪੇਮੈਂਟ ਆ ਹੋ ਜਾਂਦੀ ਆ। ਸੋ ਇਹ ਕੁਝ ਅਮਰੀਕਾ ਦੇ ਵਿੱਚ ਵਾਪਰਿਆ ਸੀ ਜੇ ਲਾਸਟ ਟਾਈਮ ਜਦੋਂ ਰਿਸੈਸ਼ਨ ਆਇਆ ਸੀ 2008-2010 ਦੇ ਵਿੱਚ। ਇੱਕ ਵਿਵੇਕ ਦਹੇਜੀਆ ਕਰਕੇ ਐਸੋਸੀਏਟ ਪ੍ਰੋਫੈਸਰ ਆ ਇਕਨੋਮਿਕਸ ਦੇ ਕਾਰਲਟਨ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਇਹ ਕਿਹਾ ਆ ਇਸ ਵੇਲੇ ਕੈਨੇਡਾ ਦੇ ਵਿੱਚ 5 ਦੇ ਵਿੱਚੋਂ 2 ਜਾਣੇ ਜਿਹੜੇ ਰੈਂਟਰਸ ਰਹਿੰਦੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਆ ਪ੍ਰੈਸ਼ਰ ਹੈਗਾ ਆ ਮਨੀ ਦਾ, ਵੀ ਕਿਸ ਤਰ੍ਹਾਂ ਰੈਂਟ ਦੇਣਾ ਆ, ਕਿਸ ਤਰ੍ਹਾਂ ਜਿਹੜਾ ਆਪਾਂ ਘਰ ਦਾ ਜਿਹੜਾ ਸਮਾਨ ਜਾਂ ਸਬਜ਼ੀਆਂ ਜਾਂ ਫੂਡ ਆ ਉਹ ਖਰੀਦਣਾ ਹੈਗਾ। ਸੋ ਓਵਰਆਲ ਸਿਚੁਏਸ਼ਨ ਕੈਨੇਡਾ ਦੇ ਵਿੱਚ ਇਕੋਨਮੀ ਦੀ ਬਹੁਤ ਬੈਡ ਹੈਗੀ ਆ। ਸੇਵਿੰਗ ਲੋਕ ਕਰ ਨਹੀਂ ਰਹੇ ਹੈਗੇ ਕਿਉਂਕਿ ਇਨਕਮ ਨਹੀਂ ਹੈਗੀ ਇੰਨੀ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਾਫੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਆਂ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਤੋਂ ਲੋਕ ਬਾਰਡਰ ਕ੍ਰਾਸ ਕਰਕੇ ਅਮਰੀਕਾ ਆ ਰਹੇ ਹੈਗੇ ਆ, ਜਿਨ੍ਹਾਂ ਦੇ ਵਿੱਚ ਮੈਜੋਰਟੀ ਦੇ ਵਿੱਚ ਜਿਹੜੇ ਆ ਉਹ ਪੰਜਾਬੀ ਹੈਗੇ ਜੀ। ਹੁਣ ਆਪਣਾ ਖਬਰਾਂ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ ਜੀ, ਤੇ ਇੱਥੇ ਆਪਾਂ ਲੈਣਾ ਸਾਰੇ ਸਰੋਤਿਆਂ ਤੋਂ, ਦਰਸ਼ਕਾਂ ਤੋਂ ਇਜਾਜ਼ਤ। ਪੰਜਾਬੀ ਰੇਡੀਓ ਇਸੇ ਉੱਤੇ ਤੁਸੀਂ ਅਗਲਾ ਪ੍ਰੋਗਰਾਮ ਜਿਹੜਾ ਸੁਣੋਗੇ ਉਹ ਮਸੂਦ ਮੱਲੀ ਲੈ ਕੇ ਆ ਰਹੇ ਨੇ, ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਉਸ ਤੋਂ ਬਾਅਦ ਤੁਸੀਂ 11:30 ਪ੍ਰੋਗਰਾਮ ਸੁਣੋਗੇ ਨਜ਼ਰੀਆ, ਤੇ 1 ਵਜੇ ਜਿਹੜਾ ਪ੍ਰੋਗਰਾਮ ਆ ਕੁਝ ਗੱਲਾਂ ਤੇ ਕੁਝ ਗੀਤ ਲੈ ਕੇ ਹਾਜ਼ਰ ਹੋਵਾਂਗੇ। ਜਿਹੜਾ 1 ਤੋਂ 2 ਗੱਲਾਂ ਤੇ ਗੀਤ, ਤੇ ਉਸ ਤੋਂ ਬਾਅਦ 2 ਵਜੇ ਬਿਯੋਂਡ ਹੈਡਲਾਈਨਸ ਪ੍ਰੋਗਰਾਮ ਮਨਦੀਪ ਪੂਨੀਆ ਦੇ ਨਾਲ ਤੁਸੀਂ ਸੁਣੋਗੇ। 2:30 ਵਜੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, ਤੇ ਉਸ ਤੋਂ ਬਾਅਦ 3 ਵਜੇ ਪ੍ਰੋਗਰਾਮ ਅੱਜ ਟਿਕਟੌਕ ਦਾ ਹੋਊਗਾ। ਟੈਕ ਦੇ ਨਾਲ ਜੁੜਿਆ ਇੱਕ ਵੱਖਰੀ ਤਰ੍ਹਾਂ ਦਾ ਨਵੇਕਲਾ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦਾ। ਆਮ ਮੀਡੀਆ ਅਦਾਰਿਆਂ ਦੇ ਨਾਲੋਂ ਇੱਕ ਨਵਾਂ ਹੰਭਲਾ ਕਿ ਆਪਣੇ ਭਾਈਚਾਰੇ ਨੂੰ, ਆਪਣੇ ਲੋਕਾਂ ਨੂੰ ਟੈਕਨੋਲੋਜੀ ਦੇ ਵਿੱਚ ਕੀ ਕੁਛ ਨਵਾਂ ਵਾਪਰਿਆ, AI ਕਿਸ ਤਰੀਕੇ ਦੇ ਨਾਲ ਜੌਬਸ ਨੂੰ ਪ੍ਰਭਾਵਿਤ ਕਰ ਰਹੀ ਹੈ, ਉਹਨਾਂ ਸਾਰੀਆਂ ਚਰਚਾਵਾਂ ਤੇ ਆਧਾਰਿਤ ਹੈ ਪ੍ਰੋਗਰਾਮ ਟਿਕਟੌਕ। ਤੇ ਉਸ ਤੋਂ ਬਾਅਦ 4 ਵਜੇ ਪ੍ਰੋਗਰਾਮ ਜਿਹੜਾ ਉਹ ਬਲਵਿੰਦਰ ਕੌਰ ਜੀ ਲੈ ਕੇ ਆਉਂਦੇ ਨੇ, ਤੇ 5:30 ਵਜੇ ਪ੍ਰੋਗਰਾਮ ਜਿਹੜਾ 5:40 ਤੇ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਤੋਂ ਬਾਅਦ ਸ਼ਾਮ ਨੂੰ ਤੁਸੀਂ 6 ਵਜੇ ਸਰਵਣ ਕਰੋਗੇ ਸ਼ਾਮ ਦੇ ਦੀਵਾਨ, ਤੇ 8 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਦੀਪਕ ਸ਼ਰਮਾ ਜੀ ਦੇ ਨਾਲ, ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਉਸ ਤੋਂ ਬਾਅਦ ਮੱਲੀ ਸਾਹਿਬ ਆਪਣਾ ਪ੍ਰੋਗਰਾਮ ਲੈ ਕੇ ਆਉਣਗੇ ਉਸ ਖਬਰ ਤੇ ਨਜ਼ਰ ਪ੍ਰੋਗਰਾਮ ਤੋਂ ਬਾਅਦ, ਲੈਂਦੇ ਪੰਜਾਬ ਦੀਆਂ ਬਾਤਾਂ ਜੀ। ਪੰਜਾਬੀ ਰੇਡੀਓ USA ਦੀ ਜਿਹੜੀ ਐਪ ਆ ਉਹ ਅਪਡੇਟ ਕਰ ਦਿੱਤੀ ਗਈ ਹੈ। ਜੇ ਤੁਹਾਨੂੰ ਹਜੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਜਰੂਰ ਕਾਲ ਕਰ ਲਿਓ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408 272 5200। ਸੋ ਮੇਨ ਰੀਜ਼ਨ ਸਾਡਾ ਇਹੀ ਸੀ ਕਿ ਕੋਈ ਬਹੁਤ ਕੰਪਲੇਨਸ ਆਉਂਦੀਆਂ ਸੀ ਵੀ ਉਹਨਾਂ ਦੇ ਵਿੱਚ ਐਡਾਂ ਬਹੁਤ ਹੁੰਦੀਆਂ। ਸੋ ਇਹ ਹੁਣ ਬਿਨਾਂ ਐਡਵਰਟਾਈਜ਼ਮੈਂਟਸ ਤੋਂ ਇਹ ਐਪ ਹੈਗੀ ਆ। ਰੈਗੂਲਰ ਜਿਹੜੀਆਂ ਪੰਜਾਬੀ ਰੇਡੀਓ USA ਦੀਆਂ ਐਡਸ ਆ ਉਹ ਜ਼ਰੂਰ ਸੁਣੋਗੇ, ਪਰ ਜਿਹੜੀਆਂ ਵਾਧੂ ਐਡਾਂ ਹੁੰਦੀਆਂ ਸੀ ਕਈ ਵਾਰ ਜਦੋਂ ਸਾਡੇ ਜਿਹੜੇ ਕਈ ਸਪੈਸ਼ਲ ਪ੍ਰੋਗਰਾਮ ਆ ਜਿਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਜੁੜ ਜਾਂਦੇ, ਉਸ ਟਾਈਮ ਐਡ ਤੇ ਐਡ ਆ ਜਾਂਦੀ ਸੀ, ਲੋਕ ਔਖੇ ਹੁੰਦੇ ਸੀ। ਇਸੇ ਕਰਕੇ ਉਹ ਜਿਹੜੀ ਐਪ ਆ ਅਸੀਂ ਐਡਾਂ ਵਾਲੀ ਟੋਟਲੀ ਰਿਮੂਵ ਕੀਤੀ ਹੈਗੀ ਆ ਤੁਹਾਡੀ ਸਹੂਲਤ ਦੇ ਲਈ। ਸੋ ਅਪਡੇਟ ਕਰ ਲਿਓ ਆਪਣੀ ਪੰਜਾਬੀ ਰੇਡੀਓ USA ਦੀ ਜਿਹੜੀ ਐਪ ਹੈਗੀ ਆ, ਚਾਹੇ ਉਹ ਐਂਡਰੋਇਡ ਦੇ ਉੱਤੇ ਆ ਤੇ ਚਾਹੇ ਆਈਫੋਨ ਦੇ ਉੱਤੇ ਜੀ। ਬਿਲਕੁਲ। ਤੇ ਜੇਕਰ ਇਸ ਬਾਬਤ ਤੁਹਾਨੂੰ ਕੋਈ ਸਮਝ ਨਹੀਂ ਆ ਰਿਹਾ ਤੁਸੀਂ ਕਾਲ ਵੀ ਕਰ ਸਕਦੇ ਹੋ, ਤੇ ਪੰਜਾਬੀ ਰੇਡੀਓ USA ਤੇ ਇਸ ਬਾਬਤ ਇੱਕ ਵੀਡੀਓ ਵੀ ਸਾਂਝੀ ਕੀਤੀ ਆ ਫੇਸਬੁੱਕ ਤੇ ਜਾ ਕੇ, ਤੁਸੀਂ ਉਹ ਵੀਡੀਓ ਵੀ ਜਿਹੜੀ ਆ ਉਹ ਦੇਖ ਸਕਦੇ ਹੋ ਜੀ। ਜੀ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਣੇ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।